का खालसा वाहिगुरू जी की फतेह। अस्सलाम वालेकुम। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 3 नवंबर 2020 16 मगर नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਕ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸੋ ਵਿਊਅਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜੋ 551ਵਾਂ ਜਿਹੜਾ ਪ੍ਰਕਾਸ਼ ਦਿਹਾੜਾ ਹੈ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਵੱਲੋਂ ਸਾਰੀ ਦੁਨੀਆ ਦੇ ਵਿੱਚ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜਾ ਉਹ ਮਨਾਇਆ ਗਿਆ। ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਜਨਮ ਸਥਾਨ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿਖੇ ਵੀ ਸਿੱਖ ਸੰਗਤਾਂ ਵੱਲੋਂ ਉਹਨਾਂ ਦੇ ਪਿਆਰਿਆਂ ਵੱਲੋਂ ਬੜੀ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ ਔਰ ਉੱਥੇ ਨਗਰ ਕੀਰਤਨ ਵੀ ਜਿਹੜਾ ਹੈ ਅੱਜ ਸਜਾਇਆ ਗਿਆ ਸੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਜੋ ਗੁਰੂ ਨਾਨਕ ਸਾਹਿਬ ਦੇ ਜਿਹੜੇ ਸ਼ਰਧਾਲੂਆਂ ਨੇ ਉਸ ਵਿੱਚ ਪਾਰਟਿਸਿਪੇਟ ਕੀਤਾ। ਸੋ ਇਸ ਮੁਬਾਰਕ ਦਿਨ ਤੇ ਅਸੀਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਚੌਥੇ ਸੈਗਮੈਂਟ ਦੇ ਵਿੱਚ ਔਰ ਹੁਣ ਆਪਾਂ ਮੁੜਦੇ ਹਾਂ ਆਪਣੇ ਮੁੱਦੇ ਵੱਲ ਜਿਹੜਾ ਮੇਨ ਇਸ਼ੂ ਹੈ ਜਿਹੜਾ ਕਿ ਪੂਰੇ ਸੰਸਾਰ ਦੇ ਵਿੱਚ ਜੋ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਕਿਸਾਨਾਂ ਦੇ ਮੁੱਦੇ ਬਾਰੇ ਕਿ ਇਸ ਵੇਲੇ ਲੱਖਾਂ ਦੀ ਜਿਹੜੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋਏ ਨੇ ਔਰ ਕਿਸਾਨਾਂ ਵਿਚਲਾ ਜਿਹੜਾ ਉਤਸ਼ਾਹ ਹੈ ਅਤੇ ਲੋਕਾਂ ਦੀ ਜਿਹੜੀ ਹਮਾਇਤ ਹੈ ਉਹ ਬੇਮਿਸਾਲ ਹੈ ਦੇਖਣ ਨੂੰ ਮਿਲ ਰਹੀ ਹੈ। ਪਰ ਜਿਹੜੀ ਸਰਕਾਰ ਦੇ ਰਵੱਈਏ ਤੋਂ ਇਸ ਤਰ੍ਹਾਂ ਜਾਪਦਾ ਕਿ ਸਿੱਖਾਂ ਦੀ ਇੱਕ ਹੋਰ ਜਿਹੜੀ ਨਸਲਕੁਸ਼ੀ ਜਿਹੜੀ ਕਰਨ ਦੀ ਜਿਹੜੇ ਹਾਲਾਤ ਨੇ ਉਹ ਸਿਰਜੇ ਜਾ ਰਹੇ ਨੇ ਔਰ ਸਰਕਾਰ ਦੀ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਜਿਹੜੀ ਨੀਤੀ ਹੈ ਭਾਰਤ ਲਈ ਖੁਦਕੁਸ਼ੀ ਕਰਨਾ ਸਾਬਤ ਹੋਏਗਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਜਾਵਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਦੁਨੀਆ ਭਰ ਚ ਬੈਠੇ ਸਾਡੇ TV 84 ਦੇ ਵਿਊਅਰਸ ਨੂੰ ਪਹਿਲੇ ਪਾਤਸ਼ਾਹ ਬਾਬਾ ਗੁਰੂ ਨਾਨਕ ਸਾਹਿਬ ਦੇ 551ਵੇਂ ਪ੍ਰਕਾਸ਼ ਦਿਵਸ ਦੀ ਬਹੁਤ ਬਹੁਤ ਵਧਾਈ ਪੇਸ਼ ਕਰਦੇ ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਜੋ ਹਾਲਾਤ ਦੁਨੀਆ 'ਚ COVID-19 ਦੇ ਹਵਾਲੇ ਨਾਲ ਬਣੇ ਹੋਏ ਨੇ ਔਰ ਸਾਡੇ ਖਿੱਤੇ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਇਸ ਵੇਲੇ ਟਕਰਾਅ ਦਾ ਔਰ ਜੋ ਆਪਸੀ ਕਨਫਰੰਟੇਸ਼ਨ ਸਾਡੇ ਨੇੜੇ ਤੇੜੇ ਜੋ ਕੁਝ ਚੱਲ ਰਿਹਾ ਹੈ ਉਸ 'ਚ ਇਸ ਵੇਲੇ ਗੁਰੂ ਨਾਨਕ ਸਾਹਿਬ ਦਾ ਪਿਆਰ ਸਦਭਾਵਨਾ ਹਾਰਮਨੀ ਦਾ ਮੈਸੇਜ ਬਹੁਤ ਰੈਲੇਵੈਂਟ ਹੈ ਕਿਉਂਕਿ ਅਲਟੀਮੇਟਲੀ ਕਿਤੇ ਵੀ ਕੋਈ ਟਕਰਾਅ ਹੁੰਦਾ ਹੈ ਕਿਤੇ ਵੀ ਕੋਈ ਆਪਸੀ ਜੰਗ ਹੁੰਦੀ ਹੈ ਤੇ ਇਨਸਾਨੀ ਖੂਨ ਡੁੱਲਦਾ ਹੈ ਇਨਸਾਨੀ ਪੀੜ ਜਿਹੜੀ ਹੈ ਉਹੀ ਚਾਰ ਚਫੇਰੇ ਹੁੰਦੀ ਹੈ ਔਰ ਇਹੀ ਇਨਸਾਨੀ ਦਰਦ ਇਨਸਾਨੀ ਪਿਆਰ ਜਿਹੜਾ ਕਿ ਸਾਡੇ ਸਭ ਦੇ ਵਿੱਚ ਰੱਬ ਨੇ ਰੱਖਿਆ ਹੋਇਆ ਹੈ ਪਰ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨਫ਼ਰਤਾਂ ਦੇ ਵਿੱਚ ਆਪਣੇ ਆਪ ਨੂੰ ਬਰਬਾਦ ਕਰਦੇ ਹਾਂ। ਨਫ਼ਰਤਾਂ ਔਰ ਹੰਕਾਰ ਅਨਾਹ ਦੇ ਵਿੱਚ ਮੁਲਕ ਤਬਾਹ ਹੁੰਦੇ ਨੇ ਤਹਿਜ਼ੀਬਾਂ ਤਬਾਹ ਹੋਈਆਂ ਨੇ ਔਰ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਲਗਭਗ 50,000 ਮੀਲ ਤੋਂ ਜ਼ਿਆਦਾ ਪੈਦਲ ਸਫ਼ਰ ਕਰਕੇ ਦੁਨੀਆ ਦੇ ਕੋਨੇ-ਕੋਨੇ ਜਿਹੜਾ ਵੀ ਉਸ ਵੇਲੇ ਦਾ ਨੋਨ
ਵਰਲਡ ਸੀ ਉਸ ਦੇ ਵਿੱਚ ਜਾ ਕੇ ਪਿਆਰ ਦਾ ਸੁਨੇਹਾ ਦਿੱਤਾ ਹੈ। ਉਹਨਾਂ ਦੇ ਨਾਲ ਉਹਨਾਂ ਦੇ ਸਫ਼ਰਾਂ ਦੇ ਸਾਥੀ ਭਾਈ ਮਰਦਾਨਾ ਜਿਨ੍ਹਾਂ ਦੇ ਕੋਲ ਰਬਾਬ ਹੈ, ਜੀ ਉਹ ਰਬਾਬ ਵਜਾਉਂਦੇ ਨੇ। ਗੁਰੂ ਨਾਨਕ ਸਾਹਿਬ ਬਾਣੀ ਜਿਹੜਾ ਹੈ ਉਹ ਉਚਾਰਦੇ ਨੇ, ਔਰ ਉਹ ਮੈਸੇਜ ਇਹੀ ਹੈ ਕਿ ਉਸ ਰੱਬ ਦੇ ਨਾਲ ਜੁੜਨਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿ ਸਾਡਾ ਸਭ ਦਾ ਖਾਲਕ ਪਾਲਕ ਰੱਬ ਹੈ। ਜੀ ਏਕ ਪਿਤਾ ਇਕਸ ਕੇ ਹਮ ਬਾਰਕ, ਸਾਡਾ ਇੱਕੋ ਹੀ ਪਿਤਾ ਹੈ ਔਰ ਅਸੀਂ ਸਾਰੇ ਉਸ ਦੇ ਬੱਚੇ ਹੈ। ਤੇ ਆਪਸ ਦੇ ਵਿੱਚ ਰੰਗ ਰੂਪ ਮਜ਼ਹਬ ਨਸਲ ਔਰ ਇਲਾਕਾ ਕਿਸੇ ਵੀ ਚੀਜ਼ ਦੇ ਭੇਦਭਾਵ ਨੂੰ ਆਧਾਰ ਬਣਾ ਕੇ ਨਫ਼ਰਤ ਕਰਨੀ, ਇਹ ਰੱਬ ਨੂੰ ਚੰਗਾ ਨਹੀਂ ਲੱਗਦਾ। ਔਰ ਸਾਡੀ ਜ਼ਿੰਦਗੀ ਰੱਬ ਦੀ ਇਬਾਦਤ ਔਰ ਖਲਕਤ ਦੀ ਸੇਵਾ, ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਵਾਇਆ, ਯਾਦ ਕਰਵਾਇਆ, ਹੱਥੀਂ ਕਿਰਤ ਵੀ ਕੀਤੀ। ਅੱਜ ਜਦੋਂ ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਨਨਕਾਣਾ ਸਾਹਿਬ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ। ਹਾਲਾਂਕਿ ਭਾਰਤ ਵੱਲੋਂ ਤਾਂ ਬਹੁਤ ਸਾਰੀਆਂ ਪਾਬੰਦੀਆਂ ਸੀ, ਇਸ ਲਈ ਉੱਥੋਂ ਤਾਂ 400-500 ਦੇ ਕਰੀਬ ਯਾਤਰੀ ਆ ਸਕੇ, ਪਰ ਮੈਂ ਦੇਖ ਰਿਹਾ ਕਿ ਡਾਇਸਪੋਰਾ ਸਿੱਖਾਂ ਚੋਂ ਵੀ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਉੱਥੇ ਪਹੁੰਚੇ। ਔਰ ਪਾਕਿਸਤਾਨ ਦੇ ਆਪਣੇ ਵੀ ਸਾਰੇ ਹੀ ਸੂਬਿਆਂ ਚੋਂ, ਸਿੰਧ ਚੋਂ ਬਹੁਤ ਵੱਡੀ ਗਿਣਤੀ 'ਚ, ਪਿਸ਼ਾਵਰ ਤੋਂ। ਔਰ ਅਸੀਂ ਚੌਥੇ ਸੈਗਮੈਂਟ ਦੇ ਵਿੱਚ ਜਿੱਥੇ ਡੀਟੇਲ 'ਚ ਗੱਲਬਾਤ ਕਰਾਂਗੇ, ਉੱਥੇ ਇੱਕ ਛੋਟੀ ਜਿਹੀ ਵੀਡੀਓ, ਕਿਉਂਕਿ ਅੱਜ ਬਹੁਤ ਸਾਰੇ ਪ੍ਰੋਗਰਾਮ ਪਿਛਲੇ 3 ਦਿਨ ਤੋਂ ਹੀ ਨਨਕਾਣਾ ਸਾਹਿਬ ਤੋਂ ਲਾਈਵ ਚੱਲ ਰਹੇ ਸੀ, ਅਖੰਡ ਪਾਠ ਸਾਹਿਬ ਦੇ ਰੱਖਣ ਦਾ, ਕੀਰਤਨ ਦਰਬਾਰ ਦਾ, ਔਰ ਫਿਰ ਜਿਹੜਾ ਇੱਕ ਜਲੂਸ ਕੱਢਿਆ ਜਾਂਦਾ ਹੈ, ਜਿਹੜਾ ਅੱਜ ਜਿਸ ਦੀ ਲਾਈਵ ਕਵਰੇਜ ਹੋਈ, ਜਿਸ ਨੂੰ ਅਸੀਂ ਮਜ਼ਹਬੀ ਜ਼ਬਾਨ 'ਚ ਨਗਰ ਕੀਰਤਨ ਕਹਿੰਦੇ ਆ। ਨਗਰ ਟਾਊਨ ਨੂੰ ਕਹਿੰਦੇ ਨੇ, ਇਲਾਕੇ ਨੂੰ ਕਹਿੰਦੇ ਨੇ। ਕੀਰਤਨ ਰੱਬ ਦੀ ਸਿਫਤ ਸਲਾਹ ਹੁੰਦੀ ਹੈ, ਕਿਉਂਕਿ ਇਹ ਜਿਹੜਾ ਹੁੰਦਾ ਸਿਰਫ ਮਜ਼ਹਬੀ ਹੁੰਦਾ ਹੈ, ਇਸ ਦੇ ਵਿੱਚ ਕੋਈ ਸਿਆਸੀ ਜਿਹੜੀ ਹੈ ਉਹ ਦਖਲਅੰਦਾਜ਼ੀ ਨਹੀਂ ਹੁੰਦੀ ਜਾਂ ਸਿਆਸੀ ਨਾਅਰੇਬਾਜ਼ੀ ਨਹੀਂ ਹੁੰਦੀ। ਇਸ ਲਈ ਇਹ ਰੱਬ ਦੀ ਸਿਫਤ ਸਲਾਹ ਉਸ ਸਾਰੇ ਨਗਰ ਦੇ ਵਿੱਚ ਕੀਰਤਨ ਕੀਰਤ ਤੋਂ ਬਣਿਆ, ਸਿਫਤ ਸਲਾਹ ਤੋਂ ਬਣਿਆ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ ਅੱਜ ਬਹੁਤ ਰੈਲੇਵੈਂਟ ਹੈ। ਜੋ ਹਾਲਾਤ ਭਾਰਤ ਦੀ ਹਕੂਮਤ ਨੇ ਬਣਾਏ ਹੋਏ ਨੇ ਵਿਦਨ ਦਾ ਕੰਟਰੀ, ਜਿੰਨੀ ਨਫ਼ਰਤ, ਜਿਸ ਫੈਬਰਿਕ ਦੇ ਵਿੱਚ ਗੁਰੂ ਨਾਨਕ ਸਾਹਿਬ ਉਸ ਪੁੱਲ ਵਾਂਗ ਆਏ, ਜਿਸ ਪ੍ਰਥਾਏ ਸਾਡੇ ਫੋਕਲੋਰ ਦੇ ਵਿੱਚ ਇੱਕ ਬੋਲੀ ਹੈ ਜਾਂ ਇੱਕ ਅਖਾਣ ਹੈ ਕਿ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ, ਮੁਸਲਮਾਨ ਕਾ ਪੀਰ। ਕਿਉਂਕਿ ਇਹ ਉਹ ਪੀਰੀਅਡ ਹੈ ਜਦੋਂ ਟਕਰਾਅ ਦੀ ਲਾਈਨ ਹੈ। ਅਸੀਂ 5.5 ਸਦੀਆਂ ਪਹਿਲਾਂ ਦੀ ਗੱਲ ਕਰ ਰਹੇ, ਔਰ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਲ ਸਾਥੀ ਭਾਈ ਮਰਦਾਨੇ ਨੂੰ ਲੈ ਕੇ ਜਿਵੇਂ ਪਿਆਰ ਦਾ ਸੁਨੇਹਾ ਦਿੱਤਾ, ਉਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਪਹਿਲਾ ਗੁਰੂ ਨਾਨਕ ਸਾਹਿਬ ਦਾ ਮੈਸੇਜ ਜਿਹੜਾ ਵੇਈਂ ਦਰਿਆ ਸੁਲਤਾਨਪੁਰ ਲੋਧੀ, ਉਸ ਦੇ ਵਿੱਚ ਜਾ ਕੇ 48 ਘੰਟੇ ਬਾਅਦ ਉਹ ਦਰਿਆ ਤੋਂ ਬਾਹਰ ਆਏ। ਉਹਦਾ ਮੈਸੇਜ ਸੀ, ਉਹ ਪਹਿਲਾ ਗੁਰੂ ਨਾਨਕ's ਫਸਟ ਸਰਮਨ, ਕਿ ਨਾ ਕੋ ਹਿੰਦੂ ਨਾ ਮੁਸਲਮਾਨ। ਸੋ ਮੈਂ ਸਮਝਦਾ ਕਿ ਵੀ ਸਿੱਖ ਕੌਮ ਇੱਕੋ ਬ੍ਰਿਜ ਵਾਂਗ ਹੈ, ਕਿਉਂਕਿ ਅਸੀਂ ਇਹ ਠੀਕ ਹੈ ਕਿ ਜ਼ੁਲਮ ਦੇ ਖਿਲਾਫ ਲੜਨ ਦੀ ਗੱਲ ਵੀ ਬਾਬਾ ਨਾਨਕ ਨੇ ਸਿਖਾਈ। ਔਰ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੇ ਇੰਡੀਵਿਜੂਅਲ, ਜਿਹੜੀਆਂ ਕੌਮਾਂ ਬੇਪਤ ਹੋ ਕੇ, ਹਿਊਮਿਲੇਟ ਹੋ ਕੇ, ਬੇਇੱਜ਼ਤ ਹੋ ਕੇ, ਡਿਪਰਾਈਵਡ ਰਹਿ ਕੇ ਜਿਉਂਦੀਆਂ ਨੇ, ਚੈਲੰਜ ਨਹੀਂ ਕਰਦੀਆਂ ਡਿਪਰਾਈਵ ਕਰਨ ਵਾਲੇ ਨੂੰ, ਜ਼ੁਲਮ ਕਰਨ ਵਾਲੇ ਨੂੰ, ਟਿਰਨੀ ਕਰਨ ਵਾਲੇ ਨੂੰ, ਉਹ ਹਰਾਮ ਖੋਰ ਹੁੰਦੀਆਂ ਨੇ, ਹਲਾਲ ਖੋਰ ਨਹੀਂ ਹੁੰਦੀਆਂ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ, ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ, ਜਿਨਨੇ 4-5 ਐਂਟਰੀਜ਼ ਦਿੱਲੀ ਦੀਆਂ ਨੇ, ਉਹ ਟਿਕਰੀ ਤੋਂ ਹੋਏ, ਉਹ ਸਾਂਧੂ ਤੋਂ ਹੋਏ, ਉਹ ਇਧਰੋਂ ਯੂਪੀ ਵੱਲੋਂ, ਗਾਜ਼ੀਆਬਾਦ ਵੱਲੋਂ ਹੋਏ, ਹਰ ਪਾਸਿਓਂ ਹਜ਼ਾਰਾਂ ਦੀ ਗਿਣਤੀ ਜਿਹੜੀ ਹੁਣ ਲੱਖਾਂ 'ਚ ਤਬਦੀਲ ਹੋ ਚੁੱਕੀ ਹੈ। 8-8 ਮੀਲ ਤੱਕ, 10-10 ਮੀਲ ਤੱਕ ਟਰੈਕਟਰਾਂ ਦੀਆਂ ਲਾਈਨਾਂ ਪਿੱਛੇ ਨੂੰ ਲੱਗੀਆਂ ਹੋਈਆਂ ਨੇ। ਉਹ ਆਪਣੇ ਦੇਸ਼ ਦੀ ਰਾਜਧਾਨੀ ਦੇ ਵਿੱਚ ਨਹੀਂ ਵੜ ਸਕਦੇ, ਕਿਉਂਕਿ ਉੱਥੇ ਬੈਰੀਕੇਡ ਲਾਏ ਹੋਏ ਨੇ, ਪੁਲਿਸ, CRP, ਔਰ ਬੈਕ ਦੇ ਉੱਤੇ ਫੌਜ ਵੀ ਦੀ ਆਮਦ ਦੀ ਖਬਰ ਵੀ ਹੈ। ਔਰ ਕਿਵੇਂ ਉਹ ਲਾਠੀ ਚਾਰਜ, ਟੀਅਰ ਗੈਸ ਸ਼ੈਲਸ ਔਰ ਵਾਟਰ ਕੈਨਨ, ਪਾਣੀ ਦੀਆਂ ਧੋਪਾਂ ਚਲਾ ਕੇ ਕਿਸਾਨਾਂ ਦੇ ਉਸ ਰਿਜ਼ੋਲਵ ਨੂੰ ਜਿਸ ਹਕੂਮਤ ਨੇ ਤੋੜਨਾ ਚਾਹਿਆ, ਉਹ ਬਿਲਕੁਲ ਉਹਨਾਂ ਫੁੱਟ ਸਟੈਪਸ ਦੇ ਉੱਤੇ ਹੀ ਚੱਲੀ ਹੈ ਜਿਹੜੀ ਜ਼ਾਲਮ ਕੋਸ਼ਿਸ਼ ਕਰਦਾ ਹੈ ਜ਼ੁਲਮ ਨਾਲ ਦਬਾਉਣ ਦੀ। ਪਰ ਇਹ ਇਹਨਾਂ ਦੀ ਅਸਲ 'ਚ ਜੇ ਦੇਖਿਆ ਜਾਏ ਕਿ ਜੇ
ਇਸ ਲਾਈਨ ਨੂੰ ਇਹ ਅੱਗੇ ਰਿਪਰੈਸ਼ਨ ਵੱਲ ਲੈ ਕੇ ਜਾਣਗੇ। ਜਿਸ ਕਿਸਮ ਦਾ ਮਾਹੌਲ ਨਜ਼ਰ ਆ ਰਿਹਾ ਕਿ ਇਹ ਕੋਈ ਵੀ ਯੀਲਡ ਕਰਨ ਨੂੰ ਤਿਆਰ ਨਹੀਂ ਨੇ, ਤੇ ਫਿਰ ਇਵੇਂ ਹੋਏਗਾ ਕਿ ਆਪਣੀ ਮੌਤ ਦੇ ਵਾਰੰਟਾਂ ਤੇ ਇਹਨਾਂ ਨੇ ਆਪ ਹੀ ਇਹ ਦਸਤਖਤ ਕੀਤੇ ਨੇ ਜਾਂ ਆਪਣੀ ਖੁਦਕੁਸ਼ੀ ਆਪ ਹੀ ਕੀਤੀ ਹੈ। ਹਾਲਾਂਕਿ ਬਹੁਤ ਪਹਿਲਾਂ ਜਦੋਂ ਜੂਨ ਦੇ ਪਹਿਲੇ ਹਫਤੇ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ ਸੀ ਇੰਦਰਾ ਗਾਂਧੀ ਦੇ ਹੁਕਮਾਂ ਥੱਲੇ, ਔਰ ਉਦੋਂ ਉਸ ਵੇਲੇ ਇੱਕ ਕਿਤਾਬ ਜਿਸ ਦਾ ਟਾਈਟਲ ਹੀ ਸੀ ਇੰਡੀਆ ਕਮਿਟਸ ਸੁਸਾਈਡ ਆਈ ਸੀ, ਜਿਹੜੀ ਕਾਫੀ ਪਪੂਲਰ ਹੋਈ ਕਿ ਭਾਰਤ ਨੇ ਖੁਦਕੁਸ਼ੀ ਕਰ ਲਈ ਹੈ। ਸੋ ਅਸੀਂ ਸਮਝਦੇ ਹਾਂ ਕਿ ਫਿਰ ਵੀ ਵਿਚਕਾਰ ਕਈ ਵਾਰ ਕੁਦਰਤ ਬਰੀਦਰ ਦਿੰਦੀ ਹੈ, ਸੋਚਣ ਦਾ ਮੌਕਾ ਵੀ ਦਿੰਦੀ ਹੈ। ਔਰ ਜਿਸ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਅਸੀਂ ਗੱਲ ਕਰ ਰਹੇ ਹਾਂ, ਤੁਸੀਂ ਇਮੇਜਿਨ ਕਰੋ ਇਹੀ ਜਿਹੜੇ ਅੱਜ ਲੱਖਾਂ ਦੀ ਗਿਣਤੀ ਦੇ ਕਿਸਾਨ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ ਜਿਨ੍ਹਾਂ ਇਲਾਕਿਆਂ 'ਚੋਂ ਆਏ ਨੇ, ਅੱਜ ਦਾ ਦਿਨ ਉਹਨਾਂ ਨੇ ਆਪਣੇ ਪਿੰਡਾਂ ਦੇ, ਸ਼ਹਿਰਾਂ ਦੇ, ਕਸਬਿਆਂ 'ਚ ਗੁਰਦੁਆਰਿਆਂ 'ਚ ਹੋਣਾ ਸੀ ਆਪਣੇ ਪਰਿਵਾਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਇਹ ਦਿਨ ਮਨਾਉਣ ਦੇ ਲਈ। ਲੇਕਿਨ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਮੈਸੇਜ ਬਹੁਤ ਇੰਪੋਰਟੈਂਟ ਹੁੰਦਾ ਹੈ। ਮੈਸੇਂਜਰ ਦੀ ਜੇ ਤੁਸੀਂ ਪਹੁੰਚ ਵੀ ਕਰਨੀ ਹੁੰਦੀ ਹੈ ਸੁਨੇਹਾ ਦੇਣ ਵਾਲੇ ਲਈ, ਤਾਂ ਉਹਦੇ ਮੈਸੇਜ ਤੇ ਹੀ ਅਮਲ ਹੁੰਦਾ ਹੈ। ਸੋ ਜਿਵੇਂ ਉਹਨਾਂ ਸਿੱਖ ਕਿਸਾਨਾਂ ਨੇ ਬਾਰਡਰ ਤੇ ਬੈਠਿਆਂ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ, ਕਿਵੇਂ ਬੀਤੀ ਰਾਤ ਉੱਥੇ ਹੀ ਉਹਨਾਂ ਨੇ, ਕਿਸੇ ਕੋਲ ਮੋਮਬੱਤੀ ਹੈ, ਕਿਸੇ ਕੋਲ ਦੀਵਾ ਹੈ, ਦਰਸ਼ਕ ਦੇਖ ਸਕਦੇ ਨੇ ਉਹਨਾਂ ਪਿਕਚਰਸ ਨੂੰ, ਜਿਹੜੀਆਂ ਕਿ ਉਹਨਾਂ ਚਾਰ ਚਫੇਰੇ ਬਾਰਡਰਾਂ ਦੇ ਉੱਤੇ ਰੌਸ਼ਨੀਆਂ ਨੇ ਕਿ ਬਾਬਾ ਨਾਨਕ ਦਾ ਅੱਜ ਅਸੀਂ ਦਿਨ ਮਨਾ ਰਹੇ ਹਾਂ। ਔਰ ਉਹਨਾਂ ਨੇ ਜਦੋਂ ਕੁਝ ਕਿਸਾਨਾਂ ਨੂੰ ਇਹ ਪੁੱਛਿਆ ਗਿਆ ਇਸ ਬਾਰੇ ਕਿ ਜੀ ਇਹ ਕੀ ਹੈ, ਉਹਨਾਂ ਨੇ ਕਿਹਾ ਜੀ ਇਹ ਬਾਬਾ ਨਾਨਕ ਦਾ ਰਸਤਾ ਹੀ ਹੈ। ਬਾਬੇ ਨੇ ਜ਼ਾਬਰ ਕਹਿਣ ਦੀ ਸਾਨੂੰ ਹਿੰਮਤ ਸਿਖਾਈ ਸੀ, ਔਰ ਗੁਰੂ ਸਾਹਿਬ ਨੇ ਇਸ ਗੱਲ ਨੂੰ ਸਾਨੂੰ ਦ੍ਰਿੜ ਕਰਵਾਇਆ ਹੋਇਆ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਔਰ ਅੱਜ ਬਹੁਤ ਸਾਰੀਆਂ ਉਹ ਪਿਕਚਰਸ ਵੀ ਜ਼ਿਆਦਾ ਸੋਸ਼ਲ ਮੀਡੀਆ ਤੇ ਨੇ, ਕਿਉਂਕਿ ਕਿਸਾਨਾਂ ਦੀ ਮੂਵਮੈਂਟ ਹੈ ਇਸ ਵੇਲੇ। ਇਕੱਲਾ ਪੰਜਾਬ ਦੇ ਜਾਂ ਭਾਰਤ ਵਿਚਲੇ ਸਿੱਖ ਕਿਸਾਨਾਂ ਜਾਂ ਸਿੱਖ ਕੌਮ ਦਾ ਧਿਆਨ ਹੀ ਨਹੀਂ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਨੇ ਇਸ ਵੇਲੇ ਕੋਈ ਦੂਸਰਾ ਥਾਟ ਨਹੀਂ ਹੈ। ਹਰ ਇੱਕ ਦੇ ਮਨ ਦੇ ਵਿੱਚ ਜਿਹੜੀ ਗੱਲ ਉਹਨੂੰ ਫਿਕਰ ਵੀ ਦੇ ਰਹੀ ਹੈ, ਉਹ ਚਿੰਤਤ ਵੀ ਨੇ। ਕਿੰਨੇ ਹੈਸ਼ਟੈਗ ਚੱਲ ਰਹੇ ਨੇ, ਸਪੋਰਟ ਫਾਰ ਫਾਰਮਰਸ। ਦੂਸਰੇ ਸੈਗਮੈਂਟ 'ਚ ਅਸੀਂ ਦੱਸਾਂਗੇ ਕਿ ਕਿਵੇਂ ਕੈਨੇਡਾ ਦੇ ਡਿਫੈਂਸ ਮਿਨਿਸਟਰ ਹੋਣ, ਉਹਨਾਂ ਦੇ ਜਗਮੀਤ ਸਿੰਘ, NDP ਦੇ ਲੀਡਰ ਹੋਣ, ਦਰਜਨਾਂ MP MLAs ਦੁਨੀਆ ਭਰ 'ਚ ਪੋਲੀਟੀਕਲ ਲੀਡਰਸ ਕਿਵੇਂ ਜਿਹੜੇ ਨੇ ਇਸ ਮੂਵਮੈਂਟ ਦੀ ਸਪੋਰਟ 'ਚ ਨਿਕਲੇ ਨੇ। ਕਿਵੇਂ ਉੱਥੇ ਵੀ ਇਸ ਵਾਰ ਤਾਂ ਕਲਾਕਾਰਾਂ ਨੇ ਔਰ ਗੀਤਕਾਰਾਂ ਨੇ ਵੀ ਪਿਛਲੇ ਧੋਣੇ ਧੋ ਦਿੱਤੇ ਨੇ, ਔਰ ਕਿਵੇਂ ਬਰਾਬਰ ਹਿੰਦੂ ਤਵੀਆਂ ਵੱਲੋਂ ਇੱਕ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸ ਦੀ ਗੱਲ ਅਸੀਂ ਦੂਸਰੇ ਸੈਗਮੈਂਟ 'ਚ ਡੀਟੇਲ 'ਚ ਕਰਾਂਗੇ। ਲੇਕਿਨ ਇੱਕ ਗੱਲ ਜਿਹੜੀ ਹਰ ਇੱਕ ਨੇ ਕਹੀ ਔਰ ਜਿਸ ਦੀ ਚਰਚਾ ਹੈ ਕਿ ਭਾਈ ਇਹ ਜਿਹੜਾ ਕਿੱਤਾ ਹੈ ਫਾਰਮਿੰਗ ਦਾ, ਕਰਤਾਰਪੁਰ ਸਾਹਿਬ। ਔਰ ਅੱਜ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਗੱਲ ਕਰ ਰਹੇ ਹਾਂ ਤੇ ਅਗੇਨ ਸਾਡਾ ਸ਼ੁਕਰੀਆ ਵੀ ਕਰਨਾ ਬਣਦਾ ਹੈ। ਅਸੀਂ ਯਾਦ ਦਹਾਨੀ ਵੀ ਕਰਵਾਉਣਾ ਚਾਹੁੰਦੇ ਹਾਂ ਆਪਣੇ ਸਾਰੇ ਵਿਊਅਰਸ ਨੂੰ ਕਿ ਠੀਕ 1 ਸਾਲ ਪਹਿਲਾਂ 72 ਸਾਲ ਦੀ ਸਿੱਖ ਕੌਮ ਦੀ ਅਰਦਾਸ ਨੂੰ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਨੇ ਰੱਬ ਦੀ ਰਹਿਮਤ ਦੇ ਨਾਲ ਪੂਰਾ ਕੀਤਾ ਸੀ, ਜਦੋਂ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਿਆ ਗਿਆ ਸੀ। ਔਰ ਅੱਜ ਜਿੱਥੇ ਕਰਤਾਰਪੁਰ ਸਾਹਿਬ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਫਿਰ ਉਹ ਬਾਬਾ ਨਾਨਕ ਜਿਹੜੇ ਬੌਲਦਾਂ ਦੀ ਜੋਗ ਦੇ ਪਿੱਛੇ ਕਿਵੇਂ ਹਲ ਚਲਾ ਰਹੇ ਹੋਣਗੇ ਉਸ ਧਰਤੀ ਦੇ ਉੱਤੇ 18 ਸਾਲ, ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਮੁੜਕਾ ਡਿੱਗਿਆ, ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਖੁਸ਼ਬੂ ਪਿਛਲੀਆਂ 5 ਸਦੀਆਂ ਤੋਂ ਇਵੇਂ ਹੀ ਬਰਕਰਾਰ ਹੈ। ਔਰ ਇਹੀ ਕਾਰਨ ਹੈ, ਮੈਂ ਬਹੁਤ ਸਾਰੇ ਸਾਡੇ ਉਹਨਾਂ 'ਚੋਂ ਕੁਝ ਪਾਕਿਸਤਾਨੀ ਵਿਊਅਰ ਵੀ ਨੇ, ਉਹਨਾਂ ਨੇ ਵੀ ਸਾਨੂੰ ਜਦੋਂ ਉੱਥੇ ਉਹ ਗਏ ਉਤਸ਼ਾਹ ਦੇ ਨਾਲ ਕਰਤਾਰਪੁਰ ਸਾਹਿਬ, ਉਹਨਾਂ ਨੇ ਕਿਹਾ ਜੀ ਉੱਥੇ ਜਾ ਕੇ ਇੱਕ ਅਜੀਬ ਸ਼ਾਂਤ ਕੈਫੀਅਤ ਮਨ ਦੇ ਉੱਤੇ ਆਉਂਦੀ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਕਿਵੇਂ ਸੱਚਮੁੱਚ ਬਾਬਾ ਨਾਨਕ ਉਸ ਫਿਜ਼ਾ ਦੇ ਵਿੱਚ ਨੇ। ਉੱਥੇ ਇੱਕ ਆਪਣੇ ਆਪ ਦੇ ਨਾਲ ਇੱਕ ਟਿਕਾ ਮਹਿਸੂਸ ਹੁੰਦਾ ਹੈ, ਅੰਦਰ ਦੇ ਨਾਲ ਇੱਕ ਟ੍ਰੈਂਕੁਇਲਿਟੀ ਮਹਿਸੂਸ ਹੁੰਦੀ ਹੈ। ਔਰ ਮੈਂ ਸਮਝਦਾ ਕਿ ਵੀ ਅੱਜ ਬਾਬਾ ਨਾਨਕ ਵੀ ਦੇਖ ਰਹੇ ਨੇ ਕਿ ਕਿਵੇਂ ਕਦੇ ਜਿਸ ਧਰਤੀ ਨੂੰ, ਪੰਜਾਬ ਦੀ ਧਰਤੀ, ਔਰ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ
ਸੂਬਿਆਂ ਦੇ ਨਾਂ ਜਾਂ ਉਹਨਾਂ ਦੀ ਪਛਾਣ ਉਹਨਾਂ ਦੀ ਜਿਹੜੀ ਖਾਸੀਅਤ ਹੁੰਦੀ ਹੈ ਉਹਦੇ ਨਾਲ ਹੀ ਹੁੰਦੀ ਹੈ। ਜੇ ਉਸ ਧਰਤੀ ਦਾ ਨਾਂ ਪੰਜ ਆਬ ਹੈ, ਆਬ ਪਾਣੀ ਨੂੰ ਕਹਿੰਦੇ ਨੇ, ਔਰ ਪਾਣੀ ਜ਼ਿੰਦਗੀ ਦਾ ਸੋਰਸ ਵੀ ਹੈ, ਪਾਣੀ ਤੋਂ ਬਿਨਾਂ ਲਾਈਫ ਹੀ ਪੋਸੀਬਲ ਨਹੀਂ ਹੈ, ਔਰ ਪਾਣੀ ਹੀ ਧਰਤੀ ਨੂੰ ਜਰਖੇਜ਼ ਬਣਾਉਂਦਾ ਹੈ। ਔਰ ਜੋ ਪੰਜਾਬ ਦੀ ਧਰਤੀ ਦਾ ਜਾਇਆ ਜਿਸ ਨੇ ਸਦੀਆਂ ਨਹੀਂ ਮਿਲੇਨੀਅਮਸ ਤੋਂ, ਜਿਹਨਾਂ ਜ਼ਮਾਨਿਆਂ 'ਚ ਇੰਡਸ ਵੈਲੀ ਸਿਵਲਾਈਜੇਸ਼ਨ ਸੀ, ਲਰਕਾਣਾ, ਮੋਹਨਜੋਦਾੜੋ ਔਰ ਹੜੱਪਾ, ਉਹਨਾਂ ਸਾਰਿਆਂ ਨੂੰ ਵੀ ਤੁਸੀਂ ਦੇਖੋ ਤੇ ਜਿਹੜਾ ਵੈਲ ਸਿਸਟਮ ਸੀ ਸਾਰਾ ਉਹਨਾਂ ਦਾ, ਉਹ ਆਧਾਰ ਹੀ ਉਸ ਦੇ ਨਾਲ ਜੁੜਿਆ ਹੋਇਆ ਸੀ ਪਾਣੀ ਦੇ ਨਾਲ। ਔਰ ਉਸ ਸਾਰੇ ਨੂੰ ਕਿਵੇਂ ਜਿਹੜਾ ਓਵਰ ਏ ਪੀਰੀਅਡ ਆਫ ਟਾਈਮ ਡਿਪਰਾਈਵ ਕਰਦੇ ਕਰਦੇ ਅੱਜ ਹਾਲਾਤ ਕੀ ਨੇ। ਇਸ ਵੇਲੇ ਬੇਸ਼ੱਕ ਗੱਲ ਕਿਸਾਨਾਂ ਦੀ 3 ਖੇਤੀ ਕਾਨੂੰਨਾਂ ਨੂੰ ਲੈ ਕੇ ਹੈ, ਪਰ ਇਸ ਦੇ ਨਾਲ ਉਹ ਪਿਛਲੇ 72 ਸਾਲਾਂ ਤੋਂ ਸਰਕਾਰ ਦੀਆਂ ਨੀਤੀਆਂ, ਜਿਵੇਂ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਪਾਈ ਹੈ, ਬਿਨਾਂ ਇੱਕ ਕੌਡੀ ਜਿਹੜਾ ਤਾਰਿਆਂ ਪੰਜਾਬ ਦੇ ਪਾਣੀ ਦਾ 2/3 ਹਿੱਸਾ ਰਾਜਸਥਾਨ ਔਰ ਹਰਿਆਣਾ, ਜਿਨ੍ਹਾਂ ਨੂੰ ਦਰਿਆਓ ਲੱਗਦੇ ਹੀ ਨਹੀਂ ਨੇ, ਨਾਨ ਰਾਈਪੇਰੀਅਨ ਸਟੇਟਸ ਨੇ, ਉਹ ਦਿੱਤਾ ਜਾ ਰਿਹਾ। ਕਿਵੇਂ ਇਸ ਧਰਤੀ ਤੇ ਵਸਦੀ ਉਹ ਅਣਖੀ ਕੌਮ ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਲਈ ਕਿਵੇਂ ਵੱਧ ਕੇ ਕੁਰਬਾਨੀਆਂ ਕੀਤੀਆਂ, ਅੱਜ ਇਹੀ ਬੇਸ਼ਰਮ ਜਦੋਂ ਕਹਿ ਰਹੇ ਨੇ ਜੀ किसान तो सिर्फ पंजाब के आए हैं और ये तो 2% है सारा। ਇਹਨਾਂ ਨੂੰ ਕੋਈ ਪੁੱਛੇ ਕਿ ਜਦੋਂ ਫਾਂਸੀਆਂ ਤੇ ਚੜਨ ਦਾ ਵੇੜਾ ਸੀ, ਜਦੋਂ ਕਾਲਾ ਪਾਣੀ ਔਰ ਦੂਰ ਦਰਾਡੇ ਜੇਲ੍ਹਾਂ 'ਚ ਜਾਣ ਦਾ ਵੇੜਾ ਸੀ, ਜਦੋਂ ਉਹਨਾਂ ਦੀ ਬੀਟੀ ਤੋਂ ਲੈ ਕੇ ਉਹਨਾਂ ਦੇ ਜ਼ੁਲਮਾਂ ਦੇ ਸਾਹਮਣੇ ਖਲੋਣ ਦਾ ਵੇੜਾ ਸੀ, ਉਦੋਂ ਤੁਹਾਡੀ ਇਹ ਮੈਜੋਰਿਟੀ ਕਿੱਥੇ ਸੀ ਜਿਸ ਅੱਜ ਇਹ ਗਧਿਆਂ ਦੀ ਮੈਜੋਰਿਟੀ ਦੇ ਸਿਰ ਦੇ ਉੱਤੇ ਤੁਸੀਂ ਸਿੱਖਾਂ ਨੂੰ ਕੁਚਲਣਾ ਚਾਹੁੰਦੇ ਹੋ, ਪੰਜਾਬ ਨੂੰ ਕੁਚਲਣਾ ਚਾਹੁੰਦੇ ਹੋ। ਉਦੋਂ ਇਹਨਾਂ ਹੀ 2% ਪੰਜਾਬ ਦੇ ਲੋਕਾਂ ਨੇ, ਸਿੱਖ ਕੌਮ ਨੇ 80% ਦੀ ਕੁਰਬਾਨੀਆਂ ਕੀਤੀਆਂ ਸੀ। ਉਹ ਸਾਡੇ ਸੁਣਾਉਂਦੇ ਹੁੰਦੇ ਨੇ ਸਾਰੇ ਹੀ ਵਿਦਵਾਨ ਕਿ ਜੀ ਕਿੰਨੇ ਫਾਂਸੀ ਚੜੇ, ਕਿੰਨੇ ਸਿੱਖ ਸੀ, ਕਿੰਨੇ ਕਾਲੇ ਪਾਣੀ ਗਏ, ਉਹਦੇ 'ਚ ਮੈਂ ਨਹੀਂ ਜਾਂਦਾ। ਉਹ ਤਾਂ ਇੱਕੋ ਲਾਈਨ ਦੇ ਵਿੱਚ ਹੀ ਸਾਡੀ, ਮੈਂ ਸਮਝਦਾ ਹਾਂ ਕਿ ਵੀ ਜਿਹੜੀ ਮੂਰਖ ਅਹਿਮਕਾਨਾ ਲੀਡਰਸ਼ਿਪ ਦਾ ਜਿਹੜਾ ਰੋਲ ਹੈ ਉਹ ਤਾਂ ਇਹੀ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਪਾਵਰ ਉਹਨਾਂ ਦੇ ਹੱਥ ਆਈ ਜਿਹੜੇ ਅੱਜ ਸਾਨੂੰ ਇਹਨਾਂ ਨੂੰ ਇਹ ਭੁੱਲ ਜਾਂਦਾ ਕਿ ਇਹ ਜਿਹੜਾ ਅੱਜ ਕਹਿ ਰਹੇ ਨੇ ਕਿ ਜੀ ਸਿਰਫ 2% ਦੀ ਆਬਾਦੀ ਵਾਲੇ, ਉਹ ਵੀ ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਭੜਕਾ ਰਹੀਆਂ। ਇਹ ਭੁੱਲ ਗਏ ਕਿ ਜਦੋਂ ਇਹ ਠੂਠਾ ਲੈ ਕੇ ਇਹਨਾਂ ਦੇ ਪ੍ਰਾਈਮ ਮਿਨਿਸਟਰ ਅਮਰੀਕਾ ਦੀ ਉਹ ਲਾਲ ਰੰਗ ਦੀ ਜਿਹੜੀ ਹੈ ਮੋਟਾ ਆਟਾ ਜਿਹਦਾ ਬਣਦਾ ਸੀ, ਉਹ ਕਣਕ ਮੰਗਣ ਆਉਂਦੇ ਸੀ ਹਰ ਸਾਲ, ਔਰ ਬੇਇੱਜ਼ਤ ਕਰਕੇ ਜਦੋਂ ਉਹਨੇ ਜੌਨਸਨ ਨੇ ਇੰਦਰਾ ਗਾਂਧੀ ਨੂੰ ਭੇਜਿਆ, ਕਿਵੇਂ ਉਸ ਚੈਲੰਜ ਨੂੰ ਪੰਜਾਬ ਦੇ ਖੇਤੀਬਾੜੀ ਵਾਲਿਆਂ ਨੇ ਆਪਣੇ ਸਿਰ ਲਿਆ, ਪੰਜਾਬ ਦੇ ਕਿਸਾਨਾਂ ਨੇ ਲਿਆ। ਔਰ ਪਿਛਲੇ ਲਗਭਗ 50 ਸਾਲ ਤੋਂ ਲਗਭਗ 60 ਤੋਂ 65% ਜਿਹੜਾ ਸੈਂਟਰਲ ਪੂਲ ਹੈ, ਜਿਹਦੇ 'ਚ ਕਹਿੰਦੇ ਸਾਡੇ ਕੋਲ ਬਹੁਤ ਹੁਣ ਕਣਕ ਤੇ ਉਹ ਉਸ 2% ਧਰਤੀ ਵਾਲਿਆਂ ਨੇ ਦਿੱਤਾ ਹੈ। ਕਿਵੇਂ 45 ਤੋਂ 50% ਜਿਹੜਾ ਰਾਈਸ ਹੈ ਉਹਨਾਂ ਦੇ ਸਟਾਕ 'ਚ ਪਿਆ। ਇਹਨਾਂ ਅੱਧੀ ਸਦੀ ਤੋਂ ਇਸ ਭੁੱਖ ਨੰਗ ਨਾਲ ਮਰਦਿਆਂ ਨੂੰ, ਜਿਹੜਾ ਭੁੱਖਮਰੀ ਨਾਲ ਜਿਹਨਾਂ ਨੂੰ ਭੁੱਖੜਾ ਵੱਜਾ ਹੁੰਦਾ ਸੀ, ਉਹਨਾਂ ਨੂੰ ਕਿਵੇਂ ਉਹਨਾਂ ਦੀਆਂ ਗ੍ਰੈਨਰੀਜ਼ ਭਰੀਆਂ, ਕਿਵੇਂ ਪੰਜਾਬ ਨੂੰ ਬ੍ਰੈਡ ਬਾਸਕਟ ਬਣਾਇਆ। ਔਰ ਅੱਜ ਕਿਉਂਕਿ ਇਹਨਾਂ ਦੀਆਂ ਨੀਤੀਆਂ, ਔਰ ਜਿਵੇਂ ਇਹਨਾਂ ਨੇ ਉਹ ਠੀਕ ਕਿਹਾ, ਇੱਕ ਕਿਸਾਨ ਲੀਡਰ ਨੇ ਉਹਨੇ ਕਿਹਾ ਜੀ ਇਹ ਜਦੋਂ ਇਹਨਾਂ ਨੂੰ ਉਹਨਾਂ ਬਿਲਕੁਲ ਠੀਕ ਹੈ, ਉਹਨਾਂ ਨੇ ਅਮਿਤ ਸ਼ਾਹ ਨੇ ਜੋ ਡਰਾਮੇਬਾਜ਼ੀ ਕੀਤੀ ਕਿ ਜੀ ਆ ਜਾਓ ਫਲਾਣਾ ਜਿਹੜਾ ਨਿਰੰਕਾਰੀ ਪਾਰਕ ਹੈ ਉਹਦੇ 'ਚ ਇਕੱਠੇ ਹੋ ਜਾਓ ਫਿਰ ਆਪਸੇ ਬਾਤ ਕਰਾਂਗੇ। ਉਹਨਾਂ ਨੇ ਕਿਹਾ ਜੀ ਕੋਈ ਤੂੰ ਸ਼ਰਤਾਂ ਰੱਖਦਾ ਕਿ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਗੱਲਬਾਤ ਕਿਹੜੀ ਕਰਨੀ ਹੈ ਔਰ ਅਸੀਂ ਕਿਤੇ ਨਹੀਂ ਜਾਣਾ ਹੈ। ਔਰ ਬਿਲਕੁਲ ਉਹਨਾਂ ਨੇ ਠੀਕ ਠੁਕਰਾਇਆ। ਔਰ ਮੋਦੀ ਜਿਹੜਾ ਕਿ ਬਿਲਕੁਲ ਵੱਧ ਹਿਆਈ, ਬੇਹਿਆਈ ਔਰ ਬੇਸ਼ਰਮੀ ਦੇ ਨਾਲ ਪਹਿਲਾਂ ਮਨ ਕੀ ਬਾਤ ਦੇ ਨਾਂ ਥੱਲੇ ਜਿਹੜਾ ਉਹਨੇ 2 ਦਿਨ ਪਹਿਲਾਂ ਆਪਣਾ ਕੀਤਾ, ਉਹਦੇ 'ਚ ਵੀ ਉਹਨੇ ਕਿਹਾ ਜੀ ਕਿ ਕਿਸਾਨਾਂ ਨੂੰ ਬਹਿਕਾਇਆ ਜਾ ਰਿਹਾ ਹੈ ਔਰ ਇਹ ਤਾਂ ਬਹੁਤ ਕਿਸਾਨਾਂ ਦੇ ਭਲੇ ਲਈ ਨੇ ਔਰ ਇਨਕਾ ਭਲਾ ਹੋ ਜਾਏਗਾ। ਪਹਿਲਾਂ ਕਿਸੇ ਨੇ ਨਹੀਂ ਕੀਤਾ। ਉਹਨਾਂ ਕਿਹਾ ਤੈਨੂੰ ਕਿਹਾ ਕਿ ਨਹੀਂ ਭਲਾ ਕਰਨ ਲਈ। ਔਰ ਹੁਣ ਜਦੋਂ ਕਿ ਉਹ ਬਨਾਰਸ ਜਾ ਕੇ ਉਹ ਅੰਨਪੂਰਨਾ ਮਾਤਾ ਦੇ ਨਾਂ ਥੱਲੇ ਉੱਥੇ ਦੀਵੇ ਜਗਾ ਰਿਹਾ ਹੈ 84 ਲੱਖ ਕੇ ਕਿੰਨੇ, ਤੇ ਉੱਥੇ ਫੇਰ ਉਹੀ ਕਹਿ ਰਿਹਾ ਕਿ ਜੀ ਇਹ ਬਿਲਕੁਲ ਅਸੀਂ ਤਾਂ ਜਿਹੜੇ ਵੀ ਕੋਈ ਚੰਗੇ ਕਾਨੂੰਨ ਪਹਿਲਾਂ ਵੀ ਕੀਤੇ ਨੇ, ਆਪੋਜੀਸ਼ਨ ਉਹ ਪਹਿਲਾਂ ਹੀ ਭਰਮ ਪੈਦਾ ਕਰ ਦਿੰਦੀ ਹੈ, ਗਲਤ ਨੇ, ਇਹ ਸਿਰਫ ਇੱਕ ਸਾਜ਼ਿਸ਼ ਹੋ ਰਹੀ ਹੈ ਔਰ ਇਹ ਬਿਲਕੁਲ ਅਸੀਂ ਤਾਂ ਕਿਸਾਨਾਂ ਦੇ ਲਈ ਤਾਂ ਅਸੀਂ ਬਹੁਤ ਉਹਨਾਂ ਦੀਆਂ ਆਮਦਨਾਂ ਦੁੱਗਣੀਆਂ ਕਰ ਦਿੱਤੀਆਂ ਨੇ, ਉਹਨਾਂ ਦੇ ਤਰੱਕੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ।
ਸੋ ਮਤਲਬ ਅੱਜ ਇੰਗਲੈਂਡ ਤੋਂ ਇੱਕ ਵੀਰ ਜਿਹੜੇ ਲਗਾਤਾਰ ਸੰਪਰਕ ਰੱਖਦੇ ਨੇ, ਉਹ ਕਹਿੰਦੇ ਵੀ ਇਹਨਾਂ ਨੂੰ ਕੋਈ ਬੇਹਾਈ ਕੋਈ ਨਹੀਂ ਹੈ। ਮੈਂ ਕਿਹਾ ਜੀ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜੋ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ, ਔਰ ਈਵਨ ਇਹੀ ਨਹੀਂ ਕਿ ਸਿਰਫ ਸਿੱਖ ਕਿਰਸਾਣੀ ਇਸ ਦੀ ਇਵੇਂ ਐਡਵੋਕੇਸੀ ਕਰਦੀ ਆ, ਉਹਨਾਂ ਦੇ ਐਕਸਪਰਟ ਕੋਈ ਦਵਿੰਦਰ ਕੁਮਾਰ ਹੈ, ਕੋਈ ਹੋਰ ਹੈ, ਉਹ ਆ ਕੇ ਦੱਸ ਰਹੇ ਨੇ ਕਿ ਭਾਈ ਇਹ ਕਿਵੇਂ ਸਿਸਟੇਮੈਟਿਕਲੀ ਸਭ ਕੁਝ ਜਿਹੜਾ ਹੈ ਉਹ ਉਹਨਾਂ ਦੇ ਇੱਕ ਜ਼ਮਾਨੇ 'ਚ ਟਾਟੇ ਬਿਰਲੇ ਦੀ ਗੱਲ ਕਰਦੇ ਸੀ, ਅੱਜ ਅਡਾਨੀ ਅੰਬਾਨੀ ਆ ਗਏ ਨੇ। ਔਰ ਸਿੱਧਾ ਔਰ ਇੱਕ ਕਿਸਾਨ ਲੀਡਰ ਨੇ ਕਿਹਾ, ਕਹਿੰਦੇ ਵੀ ਇਹ ਕਹਿ ਰਿਹਾ ਜੀ ਹਮਨੇ ਵਿਚੋਲੀਏ ਖਤਮ ਕਰ ਦੇਂਗੇ। ਇਹ ਜਿਹੜੇ ਐਕਟ ਨੇ ਉਹਨਾਂ ਨੇ ਕਿਹਾ ਜੀ ਇਹ ਤਾਂ ਇਹਨਾਂ ਦਾ ਸਾਰਾ ਸਿਸਟਮ ਹੀ ਵਿਚੋਲੀਆਂ ਦਾ, ਡਿਫੈਂਸ ਸੌਦਾ ਵਿਚੋਲੀਆਂ ਦਾ। ਹੁਣ ਕੋਈ ਕਹਿ ਸਕਦਾ ਕਿ 60,000 ਕਰੋੜ ਦਾ ਰਾਫੇਲ ਡੀਲ ਜਿਸ ਵਿਚੋਲੀਏ ਨੂੰ ਉਹਨੇ ਦਿੱਤੀ ਅਡਾਨੀ ਨੂੰ, ਉਹਦੀ ਇੱਕ ਫੇਲ ਕੰਪਨੀ ਜਿਹੜੀ ਹੈ ਉਹ ਬੈਂਕਰਪਟਸੀ ਫਾਈਲ ਕਰ ਰਹੀ ਹੈ, ਉਹਦੇ ਕੋਲ ਦੇਣ ਲਈ ਜਿਹੜਾ ਉਹ ਜੋ ਲਿਆ ਲੋਨ ਹੈ ਉਹ ਵਾਪਸ ਨਹੀਂ ਹੈ, ਲੇਕਿਨ 60,000 ਕਰੋੜ ਦੇ ਉਹ ਵਿਚੋਲੀਆ ਜਿਹਦੇ ਚੋਂ 30,000 ਕਰੋੜ ਦਾ ਉਹਦਾ ਸ਼ੇਅਰ ਹੈ। ਔਰ ਇਸੇ ਤਰ੍ਹਾਂ ਉਹਨੇ ਕਿਹਾ ਜੀ ਤੁਹਾਨੂੰ ਆਦਤ ਹੈ ਤੁਸੀਂ ਉਹ ਡਿਫੈਂਸ ਡੀਲਸ ਕਰੋ, ਤੁਸੀਂ ਕੋਈ ਹੋਰ ਕਰੋ, ਤੁਸੀਂ ਵਿਚੋਲੀਏ ਤੋਂ ਬਿਲਕੁਲ, ਕਿਉਂਕਿ ਸਾਰਾ ਅੱਜ ਜਿਹੜਾ ਇਹ ਸਟਰਕਚਰ ਮੋਦੀ ਅਮਿਤ ਸ਼ਾਹ ਇਹਨਾਂ ਕਾਤਲਾਂ ਦੀ ਜੋੜੀ ਦਾ ਟਿਕਿਆ ਹੋਇਆ ਹੈ ਜੀ, ਇਹ ਵਿਚੋਲੀਆਂ ਦਾ ਖੜਾ ਕੀਤਾ ਹੋਇਆ, ਜਿਨ੍ਹਾਂ ਨੇ ਇਹਨਾਂ ਦੇ ਉੱਤੇ ਪੈਸਾ ਲਾਇਆ ਹੋਇਆ ਉਹੀ ਪੈਸਾ ਵਸੂਲ ਰਹੇ ਨੇ। ਔਰ ਇਹ ਬਿਲਕੁਲ ਉਹਨਾਂ ਦਾ ਠੀਕ ਹੈ ਕਿ ਵੀ ਉਹ ਉੱਥੇ ਹਾਲਾਤ ਇਸ ਕਿਸਮ ਦੇ ਪੈਦਾ ਕਰ ਰਹੇ ਨੇ ਕਿ ਵੀ ਉਹਨਾਂ ਨੇ ਪੰਜਾਬ 'ਚ ਇਸ ਕਿਸਮ ਦਾ ਆਉਣ ਵਾਲੇ 2-3 ਸਾਲਾਂ ਜਿਹੜੇ ਕਿਸਾਨ ਜਦੋਂ ਕਹਿੰਦੇ ਨੇ ਕਿ ਅਸੀਂ ਬੇਜ਼ਮੀਨੇ ਹੋਵਾਂਗੇ ਔਰ ਸਾਡੀਆਂ ਜ਼ਮੀਨਾਂ ਇਹਨਾਂ ਨੇ ਲਈਆਂ ਹੋਣਗੀਆਂ, ਹੁਣ ਇੰਨੀ ਕੁ ਜਾਣਕਾਰੀ ਅਵੇਲੇਬਲ ਹੈ ਕਿ ਮੈਂ ਡਿਟੇਲ 'ਚ ਨਹੀਂ ਜਾਵਾਂਗਾ ਕਿ ਵੀ ਇਹ ਤਿੰਨੋਂ ਹੀ ਜਿਹੜੇ ਖੇਤੀਬਾੜੀ ਐਕਟ ਨੇ, ਔਰ ਚੌਥਾ ਜਿਹੜਾ ਪਰਾਲੀ ਸਾੜਨ ਦਾ ਨਾਲ ਸੁਪਰੀਮ ਕੋਰਟ ਦੇ ਥੱਲੇੋਂ ਇੱਕ ਆਰਡਰ ਵੀ ਕੱਢ ਲਿਆ, ਉਹ ਵੀ ਉਹਦੇ ਨਾਲ ਜੋੜ ਦਿੱਤਾ। ਔਰ ਇਸ ਸਾਰੇ ਦੇ ਵਿੱਚ ਜਿੱਥੇ ਸਿੱਖ ਕਿਸਾਨਾਂ ਦੀ ਔਰ ਓਵਰਆਲ ਵੀ ਹਾਲਾਂਕਿ ਇਸ ਵੇਲੇ ਜਿਹੜੇ ਚੈਲੰਜਸ ਨੇ ਉਹ ਇੱਕ ਪਾਰਟ ਤੋਂ ਨਹੀਂ ਹੈ, ਔਰ ਕਿਉਂਕਿ ਪਿਛਲੇ 2-3 ਦਿਨ ਕਾਲਾਂ ਦਾ ਸਿਲਸਿਲਾ ਸਵੇਰ ਤੋਂ ਸ਼ਾਮ ਤੱਕ ਜਾਰੀ ਰਿਹਾ ਹੈ ਔਰ ਸਾਨੂੰ ਇਨਪੁਟ ਵੀ ਮਿਲਦੀ ਹੈ, ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਹਰ ਇੱਕ ਤੋਂ ਜਾਣਨ ਦੀ ਕਿ ਵਟ ਕੈਨ ਗੋ ਰੋਂਗ। ਤੇ ਇੱਕ ਗੱਲ ਬੜੀ ਜ਼ਾਹਰ ਹੈ ਕਿ ਹੁਣ ਇਹ ਨੈਰੇਟਿਵ ਬਿਲਡ ਕਰਨਾ ਸ਼ੁਰੂ ਕਰ ਦਿੱਤਾ ਹੈ। ਜੋ ਅਮਿਤ ਸ਼ਾਹ ਨੇ ਕਿਹਾ ਉਹਨੇ ਡਰਾਮੇਬਾਜ਼ੀ ਪੋਲਾਈਟ ਰਹਿ ਕੇ ਜੀ ਅਸੀਂ ਤਾਂ ਗੱਲਬਾਤ ਕਰਨਾ ਚਾਹੁੰਦੇ ਹਾਂ, ਉੱਥੇ ਇਕੱਠੇ ਹੋ ਜਾਓ ਫਿਰ ਗੱਲਬਾਤ ਕਰ ਲੈਂਦੇ ਹਾਂ। ਜਿਹੜੀ ਮੋਦੀ ਨੇ ਸਟ੍ਰਿਕਟ ਲਾਈਨ ਲਈ ਹੋਈ ਹੈ ਖੱਟੜ ਰਾਹੀਂ ਜਿਨ੍ਹਾਂ ਤੋਂ ਕਿਸਾਨਾਂ ਦੇ ਉੱਤੇ ਜ਼ੁਲਮ ਕਰਵਾਏ ਗਏ, ਔਰ ਉਹ ਅਗੇਨ ਇਹੀ ਕਹਿ ਰਿਹਾ ਕਿ ਜੀ ਬਿਲਕੁਲ ਇਹ ਬਹੁਤ ਭਲੇ 'ਚ ਨੇ, ਇਹ ਤਾਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਔਰ ਜਿਹੜੇ ਇਹਨਾਂ ਦੇ ਉਹ ਸਾਰੇ ਉਸ ਕਿਸਮ ਦੇ, ਮੈਂ ਹੁਣ ਉਹਦੇ ਲਈ ਤਾਂ ਕੀ ਲਫ਼ਜ਼ ਕਵਾਂ, ਕੰਗਣਾ ਰਣੌਤ, ਕਿਉਂਕਿ ਜਿਹੜਾ ਲਫ਼ਜ਼ ਮੈਂ ਕਹਿੰਦਾ ਸੀ ਮੇਰੇ ਕੁਝ ਮਿੱਤਰਾਂ ਨੇ ਕਿਹਾ ਕਿ ਜੀ ਨਹੀਂ ਤੁਸੀਂ ਇਹ ਨਾ ਕਹੋ, ਪਰ ਜਿਸ ਬੇਹਯਾਈ ਦੇ ਨਾਲ ਉਹਨੇ ਇਸ ਦੇ ਉੱਤੇ ਕਮੈਂਟ ਕੀਤਾ, ਮੈਨੂੰ ਤਾਂ ਇਹੀ ਲੱਗਦਾ ਹੈ ਵੀ ਇਹਦਾ ਦਿਮਾਗੀ ਇਲਾਜ ਲੂਜ ਕਰਾ ਲੈਣ ਜਿਹੜੇ ਇਹਨੂੰ ਪਾਲਣ ਵਾਲੇ ਨੇ, ਨਹੀਂ ਤਾਂ ਇਹਦਾ ਹਾਲ ਵੀ ਜੋ ਉਹਨੇ ਉਹ ਸੁਸ਼ਾਂਤ ਰਾਜਪੂਤ ਨੇ ਕੀਤਾ, ਇਹਨੇ ਵੀ ਖੁਦਕੁਸ਼ੀ ਕਰਨੀ ਹੈ। ਇਹ ਬਿਲਕੁਲ ਮੈਂਟਲ ਸਿਕਨੈਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਮੈਂ ਦੁਹਰਾਣਾ ਵੀ ਨਹੀਂ ਚਾਹੁੰਦਾ। ਔਰ ਫਿਰ ਇਹਦੇ ਮਗਰ ਜਿਹੜੇ ਫਿਰ ਸਾਡੇ ਵੀਰ ਜਦੋਂ ਪੈਂਦੇ ਨੇ ਉਹ ਕੀ ਕਹਿ ਰਹੇ ਨੇ, ਹਾਲਾਂ ਮੈਂ ਉਹਨਾਂ ਨਾਲ ਭਾਵੇਂ ਨਾ ਵੀ ਹੋਵਾਂ ਜ਼ਬਾਨ ਨਾਲ ਸਹਿਮਤ, ਪਰ ਤੁਸੀਂ ਜਦੋਂ ਇਸ ਹੱਦ ਤੱਕ ਦੀ ਘਟੀਆ ਹਰਕਤਾਂ ਦੇ ਉੱਤੇ ਉਤਰਦੇ ਹੋ ਔਰ ਫਿਰ ਉਹੀ ਅਸੀਂ ਫਿਰ ਕਰਾਂਗੇ ਕਿ ਕਿਵੇਂ ਹਿੰਦੂ ਤੋਂ ਵੀ ਜਿਹਨੂੰ ਜਸਟਿਸ ਉਹਨੂੰ ਕਾਟਜੂ ਮਾਰਕੰਡੇ ਨੂੰ ਚੁੱਕਿਆ ਹੁੰਦਾ ਸਿਰ ਤੇ, ਉਹ ਕੀ ਕਹਿ ਰਹੇ। ਸੋ ਉਹ ਇੱਕ ਨੈਰੇਟਿਵ ਬਿਲਟ ਕਰ ਰਹੇ ਨੇ, ਇਹਨੂੰ ਹੌਲੀ ਹੌਲੀ ਖਾਲਿਸਤਾਨ ਦੇ ਖਾਤੇ 'ਚ ਪਾਉਣ ਦਾ, ਫਿਰ ਖਾਲਿਸਤਾਨ ਨੂੰ ਪਾਕਿਸਤਾਨ ਨਾਲ ਜੋੜਨ ਦਾ। ਔਰ ਇਸ ਸਾਰੇ 'ਚੋਂ ਜਿਹੜਾ ਹਾਲਾਂਕਿ ਠੀਕ ਹੈ ਜਿਵੇਂ ਉਹਨਾਂ ਦੇ ਆਪਣੇ ਹੀ ਕਾਂਗਰਸ ਪ੍ਰੈਜ਼ੀਡੈਂਟ ਪੰਜਾਬ ਦਾ ਕਹਿੰਦਾ ਹੈ ਕਿ ਜੀ ਇਹ ਪਾਣੀਪਤ ਦੀ ਚੌਥੀ ਲੜਾਈ ਹੈ। ਹੁਣ ਜ਼ਾਹਰ ਹੈ ਕਿ ਵੀ ਜੇ ਹੁਣ ਪਾਣੀਪਤ ਦੀਆਂ ਲੜਾਈਆਂ 'ਚ ਜਿਹੜੇ ਦਿੱਲੀ ਦੇ ਹਾਕਮ ਨੇ ਉਹਨਾਂ ਨੂੰ ਚੈਲੰਜ ਤਾਂ ਬਾਹਰ ਵਾਲੇ ਹੀ ਆ ਕੇ ਕਰਦੇ ਸੀ, ਔਰ ਉਹਦੇ 'ਚ ਹਸ਼ਰ ਕੀ ਹੁੰਦਾ ਸੀ, ਬਾਬਰ ਨੇ ਕੀ ਹਸ਼ਰ ਕੀਤਾ ਦਿੱਲੀ ਦੇ ਹਾਕਮਾਂ ਦਾ, ਔਰ ਅਖੀਰ ਵੇਲੇ ਜਿਹੜੀ ਤੀਸਰੀ ਲੜਾਈ ਤੱਕ ਪਹੁੰਚਦੇ ਆ ਅਹਿਮਦ ਸ਼ਾਹ ਅਬਦਾਲੀ ਨੇ ਕੀ ਕੀਤਾ, ਨਾਦਰ ਸ਼ਾਹ ਨੇ ਪਹਿਲਾਂ ਕੀ ਕੀਤਾ ਸਾਹਮਣੇ। ਸੋ ਜੇ ਇਹ ਵਾਕਈ ਪਾਣੀਪਤ ਦੀ ਚੌਥੀ ਲੜਾਈ ਹੈ ਜਿਹੜੀ ਬਣਦੀ ਜਾ ਰਹੀ ਹੈ, ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਬਹੁਤ ਵਾਰ ਸਾਡੇ ਉਹ ਸਾਦਾ ਪੰਜਾਬੀ 'ਚ ਕਹਿੰਦੇ ਨੇ ਕਿ ਉਹ ਕਹਿੰਦੇ ਉਹ ਤਾਂ ਚੰਗਾ ਭਲਾ ਸੀ, ਉੱਥੇ ਕਿਉਂ ਤੁਰ ਗਿਆ ਜਿੱਥੇ ਉਹਨੂੰ ਪਤਾ ਸੀ ਕਿ ਵੀ ਉਹਦਾ, ਕਹਿੰਦਾ ਨਹੀਂ ਮੌਤ ਆਵਾਜ਼ਾਂ ਮਾਰਦੀ ਸੀ। ਸੋ ਮੌਤ ਵੀ ਕਈ ਵਾਰੀ ਆਵਾਜ਼ਾਂ ਮਾਰਦੀ ਹੈ ਵੀ ਕਿੱਧਰ ਚੱਲਿਆ ਆ ਜਾ। ਮੈਨੂੰ ਇਹ ਲੱਗਦਾ ਵੀ ਜਿਹੜੀ ਨੀਤੀ ਦੇ ਉੱਤੇ ਤੁਰੇ ਹੋਏ ਨੇ ਇਹ ਮੌਤ ਆਵਾਜ਼ਾਂ ਮਾਰਨ ਵਾਲੀ ਹੈ। ਤੇ ਜਿਵੇਂ ਕਿਸੇ ਨੇ ਕਿਹਾ ਕਿ ਵੀ ਇਹਨਾਂ ਨੇ ਪਾਣੀਪਤ ਦੀਆਂ ਦਿੱਲੀ ਤਾਜ ਨੇ, ਦਿੱਲੀ ਹਕੂਮਤ ਨੇ
ਪਹਿਲਾਂ ਵੀ ਪਾਣੀਪਤ ਦੀਆਂ 3 ਲੜਾਈਆਂ ਹਾਰੀਆਂ ਤੇ ਚੌਥੀ ਵੀ ਇਹਨਾਂ ਨੇ ਹਾਰਨੀ ਹੈ। ਜੀ ਔਰ ਫਿਰ ਜਿਨ੍ਹਾਂ ਦੇ ਹੱਥਾਂ 'ਚ ਪਾਣੀਪਤ ਦੀ ਲੜਾਈ ਹਾਰੀ ਜਾਂਦੀ ਹੈ, ਦਿੱਲੀ ਤਖਤ ਦੇ ਵਾਰਿਸ ਉਹੀ ਬਣਦੇ ਨੇ। ਹਾਲਾਂ ਆਮ ਸਾਧਾਰਨ ਲੋਕ ਕਹਿ ਰਹੇ ਨੇ ਕਿ ਮੋਦੀ ਨੂੰ ਤੂੰ ਇਹ ਮਨ ਦੀ ਬਾਤ ਛੱਡ, ਕੰਮ ਦੀ ਬਾਤ ਕਰ ਕਿ ਵੀ ਤੈਨੂੰ ਨਜ਼ਰ ਨਹੀਂ ਆ ਰਿਹਾ। ਪਰ ਉਹ ਜਦੋਂ ਅੱਖਾਂ ਤੇ ਪਰਦਾ ਪੈ ਜਾਂਦਾ ਹੈ ਤੇ ਉਹ ਕੀ ਕਰ ਸਕਦਾ। ਤੇ ਜੇ ਸੱਚਮੁੱਚ ਕਿਸਾਨ ਆਪਣੀ ਆਈ ਤੇ ਆ ਗਏ ਤਾਂ ਜਿਵੇਂ ਕਿਸੇ ਨੇ ਕਿਹਾ ਕਿ ਫਿਰ ਭਾਈ ਰੋਟੀਆਂ ਵੀ ਗੂਗਲ ਤੋਂ ਹੀ ਡਾਊਨਲੋਡ ਕਰ ਲਿਓ, ਹੋਰ ਤਾਂ ਫਿਰ ਕੋਈ ਨਹੀਂ ਹੈ ਤਰੀਕਾ। ਔਰ ਹੌਲੀ ਹੌਲੀ ਦੂਸਰੇ ਕਿਸਾਨ ਵੀ, ਹਾਲਾਂ ਜਿਵੇਂ ਮੈਂ ਕਿਹਾ ਵੀ ਚੈਲੰਜਸ ਮਲਟੀਪਲ ਨੇ। ਇੱਕ ਪਾਸੇ ਤਾਂ ਹਿੰਦੂਤਵੀ ਏਜੰਡਾ ਜਿਹੜਾ ਸਿੱਧਾ ਇਹਨੂੰ ਖਾਲਿਸਤਾਨ ਦੇ ਖਾਤੇ 'ਚ ਪਾ ਕੇ, ਔਰ ਜੇ ਮੁਸਲਮਾਨ ਭੈਣਾਂ ਭਰਾਵਾਂ ਨੇ ਹਰਿਆਣੇ 'ਚੋਂ ਜਦੋਂ ਕਿਸਾਨ ਮਾਰਚ ਗੁਜ਼ਰਿਆ ਰਾਹ 'ਚ ਫਰੂਟ ਦੇ ਸਟਾਲ ਲਾਏ, ਜਾਂ ਦਿੱਲੀ 'ਚ ਮਸੀਤਾਂ ਦੇ ਜਿਹੜੇ ਨੇ ਉਹਨਾਂ ਨੇ ਨੰਬਰ ਵੀ ਦਿੱਤੇ, ਜਾਂ ਆ ਕੇ ਹੋਰ ਵੀ ਚੀਜ਼ਾਂ ਸਰਵ ਕਰ ਰਹੇ ਨੇ, ਉਹਨੂੰ ਵੀ ਕਹਿ ਰਹੇ ਨੇ ਆ ਦੇਖ ਲਓ ਜੀ ਇਹੀ ਸਾਜ਼ਿਸ਼ ਹੈ। ਸ਼ਾਹੀਨ ਬਾਗ 'ਚ ਸਿੱਖਾਂ ਨੇ ਲੰਗਰ ਲਾਇਆ ਸੀ ਜਾ ਕੇ, ਉਹ ਵੀ ISI ਦਾ ਕੰਮ ਸੀ। ਹੁਣ ਜਿਹੜੀ ਮੁਸਲਮਾਨਾਂ ਦੀ ਹਮਦਰਦੀ ਜਾਗੀ ਹੈ ਸਿੱਖਾਂ ਦੇ ਲਈ। ਔਰ ਈਵਨ ਮਹਿਬੂਬਾ ਮੁਫਤੀ ਨੇ ਵੀ ਟਵੀਟ ਕੀਤਾ, ਉਹਨੇ ਕਿਹਾ ਕਿ ਜੇ ਕੋਈ ਜਸਟਿਸ ਦੀ ਗੱਲ ਕਰੇ ਕਸ਼ਮੀਰ ਨਾਲ ਜੋ ਤੁਸੀਂ ਕੀਤਾ ਤੇ ਉਹ ਪਾਕਿਸਤਾਨੀ, ਜੇ ਕੋਈ ਕਿਸਾਨਾਂ ਦੀ ਗੱਲ ਕਰੇ ਤੇ ਉਹ ਖਾਲਿਸਤਾਨੀ, ਜੇ ਕੋਈ ਸਿਵਲ ਲਿਬਰਟੀ ਜੋ ਤੁਸੀਂ ਦਬਾਈ ਹੈ ਉਹਦੀ ਗੱਲ ਕਰੇ ਤਾਂ ਅਰਬਨ ਨਕਸਲ। ਕਿ ਵੀ ਦੇਸ਼ ਭਗਤ ਤੁਸੀਂ ਰਹਿ ਗਏ, ਬਾਕੀ ਸਾਰਿਆਂ ਨੂੰ ਤੁਸੀਂ ਇੱਕ ਸਟਿਕ ਨਾਲ ਕੁੱਟਣ ਦਾ ਪਾਰਟ ਜਿਹੜਾ ਰੱਖਿਆ ਹੋਇਆ। ਔਰ ਇਹਨਾਂ ਨੂੰ ਜਾਂ ਤਾਂ ਉਹੀ ਜੇ ਅੱਖਾਂ ਤੇ ਪੱਟੀ ਜਾਂ ਪਰਦਾ ਨਹੀਂ ਪਿਆ ਤੇ ਹੋਰ ਕੀ ਹੈ। ਜਿਵੇਂ ਇੱਕ ਨੇ ਕਿਹਾ, ਉਹਨੇ ਕਿਹਾ ਓਏ ਜਿਹੜੇ ਸਿੱਖ ਮੈਕਸੀਕੋ ਦੀਆਂ ਕੰਧਾਂ ਟੱਪ ਕੇ ਅਮਰੀਕਾ ਜਾ ਜਾਂਦੇ ਨੇ ਬਾਰਡਰ ਤੋਂ, ਉਹਨੂੰ ਤੁਸੀਂ ਦਿੱਲੀ ਜਾਣ ਤੋਂ ਰੋਕਣ ਦੇ ਲੱਗੇ ਹੋਏ। ਔਰ ਉੱਥੇ ਹੁਣ ਉਹ ਕਿਸਾਨ ਆਪਣੇ ਨੇ ਸਵੇਰੇ ਉਹ ਕਹਿੰਦੇ ਪਾਣੀ ਦੀਆਂ ਵਿਛਾੜਾਂ ਨਾਲ ਇਹਨਾਂ ਨੂੰ ਡਰਾਓਗੇ। ਉਹ ਸਵੇਰੇ ਦੇਖ ਰਹੇ ਨੇ ਵੀ 2:30-3 ਵਜੇ ਸਿੱਖ ਕਿਸਾਨ ਜਿਹੜੇ ਨੇ ਉਹ ਲੈ ਕੇ ਬਾਹਰ ਨਿਕਲੇ ਨੇ ਉੱਥੇ ਇਸ਼ਨਾਨ ਕਰਨ। ਉਹ ਕਹਿੰਦੇ ਜਿਹੜੇ 3 ਵਜੇ ਸਵੇਰੇ ਪਾਣੀ ਨਾਲ ਨਹਾਉਂਦੇ ਨੇ ਉਹਨਾਂ ਨੂੰ ਦੁਪਹਿਰੇ ਤੁਸੀਂ ਪਾਣੀ ਦੀਆਂ ਵਿਛਾੜਾਂ ਨਾਲ ਕਿਹੜੀ ਠੰਡ ਲਾ ਲਓਗੇ। ਔਰ ਉਹਨਾਂ ਨੇ ਫਿਰ ਉੱਥੇ ਹੀ ਤਾਰ ਜਿਹੜੀ ਹੈ ਖਿੱਚ ਕੇ ਤੇ ਕਸ਼ਹਿਰੇ ਸੁੱਕਣੇ ਪਾਏ ਹੋਏ। ਉਹਨਾਂ ਨੇ ਕਿਹਾ ਦੇਖੋ, ਕਹਿੰਦੇ ਸੀ ਵੜਨ ਨਹੀਂ ਦੇਣਾ ਹਰਿਆਣੇ ਚੋਂ, ਕਹਿੰਦੇ ਉਸ ਦਿੱਲੀ 'ਚ ਆ ਕੇ ਅਸੀਂ ਕਸ਼ਹਿਰੇ ਸੁੱਕਣੇ ਪਾਤੇ। ਔਰ ਇਹਦੀ ਬੜੀ ਅਹਿਮੀਅਤ ਹੈ ਜਿਹੜੇ ਕੁਛ ਇਹ ਨੇ ਐਕਸਪ੍ਰੈਸ਼ਨਸ ਜਦੋਂ ਤੁਸੀਂ ਹਿਸਟਰੀ ਦੇ ਨਾਲ ਜਾਂਦੇ ਹੋ। ਨੰਬਰਸ ਦੀ ਗੇਮ ਦੀ ਗੱਲ ਹੁੰਦੀ ਹੈ। ਮੁਕਤਸਰ ਦੀ ਜੰਗ ਜਿਹੜੀ ਖਦਰਾਣੇ ਦੀ ਢਾਬ ਤੇ ਸਿੰਘਾਂ ਨੇ ਜਿੱਤੀ ਔਰ ਲੜੀ, ਇਹ ਅਨੰਦਪੁਰ ਸਾਹਿਬ ਤੋਂ 10ਵੇਂ ਪਾਤਸ਼ਾਹ ਨਿਕਲੇ, ਚਮਕੌਰ ਦੀ ਗੜੀ, ਮਾਛੀਵਾੜਾ ਔਰ ਦੂਸਰਾ। ਔਰ ਉਸ ਵੇਲੇ ਸੂਬਾ ਸਰਹੰਦ ਦੀ ਫੌਜ, ਪਹਾੜੀ ਫੌਜ ਵੱਡੀ ਗਿਣਤੀ 'ਚ ਸੀ। ਔਰ ਸਿੱਖ ਜਿਹੜੇ ਨੇ ਉਹ ਬਹੁਤ ਥੋੜੇ, ਗੁਰੂ ਸਾਹਿਬ ਅੱਗੇ ਸੀ ਉਹਨਾਂ ਦੇ ਨਾਲ ਬਹੁਤ ਥੋੜੇ, ਔਰ 40 ਸਿੱਖ ਉੱਥੇ ਪਹੁੰਚਦੇ ਨੇ। ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਦੁਸ਼ਮਣ ਤਾਂ ਸਿੱਧਾ ਜਾਏਗਾ ਉਧਰ ਨੂੰ। ਉਹਨ ਵੱਡੇ ਵੱਡੇ, ਕਿਉਂਕਿ ਉਹ ਸਾਰਾ ਮਾਲਵੇ ਦਾ ਲੱਖੀ ਜੰਗਲ ਵੀ ਜਿਹਨੂੰ ਕਹਿੰਦੇ ਨੇ, ਜਾਂ ਸਾਰੇ ਵੱਡੇ ਵੱਡੇ ਝਾੜ ਸੀ। ਔਰ ਉਸ 'ਚ ਉਹਨਾਂ ਨੇ ਕਿਹਾ ਕਿ ਵੀ ਆਪਣੇ ਕਸ਼ਹਿਰੇ ਸੁੱਕਣੇ ਪਾ ਦਿਓ। ਉਹਨਾਂ ਨੇ ਵੱਡੇ ਵੱਡੇ ਉਹਨਾਂ ਦੇ ਉੱਤੇ। ਔਰ ਦੂਰੋਂ ਜਦੋਂ ਤੁਸੀਂ ਦੇਖਦੇ ਹੋ ਉਦੋਂ ਉਸ ਕਿਸਮ ਦੀਆਂ ਬਾਈਨੋਕੂਲਰਸ ਤਾਂ ਨਹੀਂ ਸੀ ਜਿਹੜੀਆਂ, ਜਾਂ ਉਹ GPS ਨਹੀਂ ਸੀ ਜਿਹੜਾ ਨੰਬਰ ਪਲੇਟ ਵੀ ਗਿਣ ਲੈਂਦਾ। ਉਹਨਾਂ ਦੂਰੋਂ ਹੀ ਦੇਖਿਆ, ਉਹਨਾਂ ਨੇ ਕਿਹਾ ਇਹ ਤਾਂ ਵੱਡੇ ਵੱਡੇ ਖੈਮੇ ਲੱਗੇ ਹੋਏ ਇਹਨਾਂ ਦੇ, ਪਤਾ ਨਹੀਂ ਕਿੰਨੇ ਕੁ ਨੇ। ਔਰ ਉਹ ਆਏ ਜਦੋਂ ਉੱਥੇ ਫੌਜ ਆਈ ਉਹਨਾਂ ਦੀ, ਉਹ ਨਿਕਲੇ ਆ ਕੇ ਉਹਨਾਂ ਨੇ ਸ਼ਹੀਦ ਤਾਂ ਸਾਰੇ ਹੋ ਗਏ, ਪਰ ਫੌਜ ਨੇ ਦੇਖਿਆ ਵੀ ਅੱਗੇ ਫੇਰ ਲੱਗੇ ਹੋਏ ਨੇ, ਵੀ ਗੁਰੂ ਗੋਬਿੰਦ ਸਿੰਘ ਉੱਪਰ ਟਿੱਬੇ ਤੇ ਬੈਠੇ ਨੇ, ਉਹ ਉੱਥੋਂ ਵਾਪਸ ਮੁੜੇ। ਸੋ ਇਹ ਜਦੋਂ ਅਸੀਂ ਕਸ਼ਹਿਰੇ ਸੁੱਕਣੇ ਪਾਉਣ ਦੀ ਗੱਲ ਕਰਦੇ ਹਾਂ, ਇਹ ਸਾਡੀ ਜੰਗਜੂ ਸਪਿਰਿਟ ਵੀ ਹੈ ਕਿ ਭਾਈ ਅਸੀਂ ਨੰਬਰਾਂ ਦੀ ਪਰਵਾਹ ਨਹੀਂ ਕਰਦੇ ਵੀ ਤੁਹਾਡੀ ਫੌਜ ਕਿੰਨੀ ਹੈ ਤੇ ਕੀ ਹੈ। ਵੀ ਅੱਗੇ ਵੀ ਤੁਸੀਂ ਫੌਜ ਚਾੜ ਕੇ ਦਰਬਾਰ ਸਾਹਿਬ 'ਚ ਦੇਖ ਲਿਆ, ਔਰ ਅੱਜ ਤੱਕ ਰੋਈ ਜਾਂਦੇ ਹੋ ਵੀ ਸਾਡੀ ਮਾਂ ਦੁਰਗਾ ਮਾਰ ਦਿੱਤੀ, ਸਾਡਾ ਵੈਦਿਆ ਮਾਰ ਦਿੱਤਾ ਫੌਜੀ ਚੀਫ, ਔਰ ਇਹ ਹੋ ਗਿਆ ਉਹ ਹੋ ਗਿਆ। ਹੁਣ ਜਿਹੜੀ ਵੀ ਇਹਨਾਂ ਨੂੰ ਜੀ ਸਦਕੇ ਖੁਦਕੁਸ਼ੀ ਕਮਿਟ ਕਰਨ, ਇਹਨਾਂ ਨੂੰ ਮੁਬਾਰਕ ਇੰਡੀਆ ਨੂੰ। ਔਰ ਉਹ ਵਾਕਈ ਇਹਨਾਂ ਦਾ ਵੈਸੇ ਬਣਦਾ, ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਵੈਸੇ। ਵੈਸੇ ਨਾ ਉਹਨਾਂ ਦੇ ਜਾਪਾਨੀਆਂ ਦੇ ਵਿੱਚ ਇੱਕ ਜੈਪਨੀਜ਼ ਲੈਂਗੁਏਜ ਦਾ ਹੀ ਲਫ਼ਜ਼ ਹੈ, ਉਹਨੂੰ ਕਹਿੰਦੇ ਨੇ ਹਰਾਕਰੀ। ਔਰ ਹਰਾਕਰੀ ਇਹ ਹੁੰਦੀ ਹੈ ਉੱਥੇ ਔਰਤਾਂ ਨਹੀਂ ਸੁਸਾਈਡ ਕਮਿਟ ਕਰਦੇ, ਬੰਦੇ ਕਰਦੇ ਨੇ। ਔਰ ਉਹ ਜਦੋਂ ਤੁਸੀਂ ਕਿਸੇ ਫੇਜ਼ ਗਏ ਹੋ, ਕਿਤੇ ਤੁਹਾਨੂੰ ਸ਼ਰਮ ਮਿਲੀ ਜਾਂ ਤੁਹਾਨੂੰ ਸ਼ਰਮ ਦਵਾਈ ਗਈ ਜਾਂ ਤੁਸੀਂ ਛੋਟਾਪਨ ਮਹਿਸੂਸ, ਉਹ ਆ ਕੇ ਆਪਣੇ ਆਪ ਨੂੰ ਉਹ ਜਿਹੜਾ ਉਹਨਾਂ ਦੇ ਜੈਪਨੀਜ਼ ਸਟਾਈਲ ਹੁੰਦਾ ਉਹਦੇ ਥੱਲੇ ਉਹ ਆਪਣਾ ਐਂਡ ਕਰ ਲੈਂਦਾ, ਉਹ ਹਰਾਕਰੀ ਕਹਿੰਦੇ ਨੇ। ਤੇ ਉਹਨੂੰ ਕਹਿੰਦੇ ਨੇ ਕਿ, ਔਰ ਉਹਨੂੰ ਉਹਨਾਂ ਦੀ ਇੱਕ ਰਵਾਇਤ ਦਾ ਇਹ ਹਿੱਸਾ ਹੈ, ਉਹਨੂੰ ਕਹਿੰਦੇ ਨੇ ਕਿ ਸ਼ਰਮ ਨਾਲ ਹੀ ਮਰ ਗਿਆ ਉਹ, ਮਤਲਬ ਉਹ ਫੇਸ ਨਹੀਂ ਸੀ ਕਰ ਸਕਦਾ। ਔਰ ਇਹ ਗੱਲ ਉਹਨਾਂ ਦੇ ਕਲਚਰ 'ਚ ਰਹੀ। ਔਰ ਜਦੋਂ ਚਾਈਨਾ 'ਚ ਮਾਓ ਸੇ ਤੁੰਗ ਨੇ ਤਬਦੀਲੀ ਲਿਆਂਦੀ ਲੌਂਗ ਮਾਰਚ ਕਰਕੇ, ਔਰ ਨੈਨਕਿੰਗ ਕੈਪਚਰ ਕੀਤਾ, ਔਰ ਦੂਸਰਾ
ਤੇ ਇੱਕ ਤਾਂ ਸੀ ਜਿਨ੍ਹਾਂ ਨੂੰ ਉਹਨਾਂ ਨੇ ਜਿਹੜੇ ਵੱਡੇ ਵੱਡੇ ਦੋਸ਼ੀ ਸੀ ਉਹਨਾਂ ਨੂੰ ਸੱਦਿਆ, ਉਹਨਾਂ ਨੂੰ ਕਿਹਾ ਜੀ ਉਹਨਾਂ ਦੇ 1 ਬੁਲੇਟ ਪੁਆਇੰਟ ਬਲੈਂਕ ਰੇਂਜ ਤੋਂ ਸੁੱਟਿਆ, ਔਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਾ ਵੀ ਆ ਬੁਲੇਟ ਦੇ ਪੈਸੇ ਦਿਓ ਤੇ ਲੈ ਜਾਓ, ਡੈਡ ਬੋਡੀ ਚੁੱਕ ਲਓ, ਜਿਹੜੇ ਵੱਡੇ ਗੁਨਾਹਗਾਰ ਸੀ। ਦੂਜਿਆਂ ਨੂੰ ਉਹਨਾਂ ਨੇ ਕਿਹਾ ਕਿ ਵੀ ਨਹੀਂ, ਇਹਨਾਂ ਨੂੰ ਜੋ ਪੋਲ ਸੀ ਜਿੱਥੇ ਜਿੱਥੇ ਵੱਡੇ ਚੌਂਕ ਜਾਂ ਦੂਜਿਆਂ ਨੂੰ ਕਿਹਾ ਇਹਨਾਂ ਨਾਲ ਬੰਨ੍ਹ ਦਿਓ, ਉਹਨਾਂ ਕਿਹਾ ਹਰ ਆਉਂਦਾ ਜਾਂਦਾ ਥੁੱਕੇ ਇਹਨਾਂ ਦੇ ਉੱਤੇ। ਉਹ ਥੁੱਕ ਦੇ ਢੇਰ ਸਵੇਰ ਤੋਂ ਸ਼ਾਮ ਤੱਕ ਥੁੱਕ ਕੇ ਹੀ ਉਹ ਜਿਹੜੇ ਨੇ ਉਹ ਹੁੰਦੇ ਸੀ, ਉਹ ਜਾ ਕੇ ਬਹੁਤੇ ਆਪਣਾ ਉਹਨਾਂ ਨੇ ਐਂਡ ਕਰ ਲਿਆ ਆਪਣਾ, ਉਹਨਾਂ ਨੂੰ ਮਾਰਿਆ ਨੇ, ਉਹਨਾਂ ਨੇ ਕਿਹਾ ਵੀ ਇਹ ਵੇਸਟ ਨਹੀਂ। ਸੋ ਇੱਕ ਤਾਂ ਹੁਣ ਇੰਨੇ ਕੁ ਤਾਂ ਕਿਸਾਨ ਇਕੱਠੇ ਹੋ ਗਏ ਨੇ ਵੀ ਜੇ ਥੁੱਕਣ ਹੀ ਲੱਗ ਜਾਣ ਇਹਨਾਂ ਵੱਲ ਮੂੰਹ ਕਰਕੇ ਤੇ ਇਹ ਸਾਰੇ ਥੁੱਕ ਚ ਲਿਬੜ ਜਾਣ। ਬਿਲਕੁਲ। ਸੋ ਇਹਨਾਂ ਨੇ ਤਾਂ ਕੀ, ਇਹ ਤਾਂ ਉਹ ਜਿਸ ਕਿਸਮ ਦਾ ਇਹ ਬੇਸ਼ਰਮ ਕਿਸਮ ਦੀ ਇਹ ਨਸਲ ਹੈ ਜਿਹਦੇ ਬਾਰੇ ਹੁਣ ਕਿਸਾਨ ਵੀ ਕਹਿਣ ਲੱਗੇ, ਅਸੀਂ ਤਾਂ ਇੱਥੇ ਕਹਿੰਦੇ ਸੀ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਹ ਸਮਝ ਆਣੀ ਸ਼ੁਰੂ ਹੋਈ ਹੈ। ਸੋ ਸਿੱਖ ਤਾਂ ਆਪਣਾ ਉਸ ਪ੍ਰਾਈਡ ਦੇ ਨਾਲ ਹੈ, ਉਹ ਰਹੇਗਾ, ਜੀਏਗਾ। ਪਹਿਲਾਂ ਵੀ ਅਸੀਂ ਟੱਕਰਾਂ ਲਈਆਂ ਨੇ, ਇੱਕ ਨਵੀਂ ਟੱਕਰ ਜੇ ਇਹਨਾਂ ਨੇ ਹੋਰ ਲੈਣੀ ਹੈ ਕੋਈ ਗੱਲ ਨਹੀਂ ਹੈ। ਆਮੋ ਸਾਹਮਣੇ ਦੀ ਟੱਕਰ ਜਿਹੜੀ ਹੈ ਉਹ ਇਹਨਾਂ ਦਾ ਹੀ ਟੁਚਾ ਹੈ। ਵੈਸੇ ਤਾਂ ਉਹ ਸ਼ੇਖਰ ਗੁਪਤਾ ਕੱਟ ਦਾ ਕਲਟਰ, ਉਹਨੇ ਵੀ ਇੱਕ ਕਾਲਮ ਲਿਖਿਆ 3-4 ਦਿਨ ਪਹਿਲਾਂ, ਉਹਨੇ ਕਿਹਾ ਇਹ ਬੀਜੇਪੀ ਆੜਿਆਂ ਨੂੰ ਪੰਜਾਬ ਔਰ ਸਿੱਖਾਂ ਦੇ ਉੱਤੇ ਟਿਊਟੋਰੀਅਲ ਦੀ ਲੋੜ ਹੈ, ਇਹਨਾਂ ਨੂੰ ਪੜਾਓ, ਉਹਨਾਂ ਨੂੰ ਕਹੋ ਇਹ ਉਧਰ ਜਾ ਰਹੇ ਨੇ, ਸਿੱਖਸ ਲਵ ਏ ਗੁੱਡ ਫਾਈਟ। ਇਹ ਸਿੱਖ ਤਾਂ ਸਿੱਧੇ ਸਿੱਧੇ ਲੜਨਾ ਉਹਨਾਂ ਨੂੰ ਬਹੁਤ ਪਸੰਦ ਹੈ। ਉਹਨੂੰ ਕਿਹਾ ਵੀ ਇਹ ਜਿੱਧਰ ਨੂੰ ਉਹਨਾਂ ਨੇ ਤੋਰ ਲਿਆ, ਇਹ ਉਹ ਕਹਿਣਾ ਉਹ ਇਹੀ ਚਾਹੁੰਦਾ ਸੀ ਕਿ ਵੀ ਇਹ ਆਪਣੀ ਕਬਰ ਖੋਦਣਗੇ, ਜਿਵੇਂ ਇੰਦਰਾ ਗਾਂਧੀ ਨੇ ਖਬਰ ਖੋਦੀ, ਆਪਣੀ ਕਬਰ ਖੋਦੀ। ਔਰ ਇਹੀ ਹਾਲ ਜਿਹੜਾ ਜਿਸ ਪਾਸੇ ਇਹ ਜਾ ਰਿਹਾ ਹੈ, ਅਸੀਂ ਕੋਈ ਵਾਇਲੈਂਸ ਦੇ ਵਿੱਚ ਨੂੰ ਪ੍ਰੋਪੇਗੇਟ ਨਹੀਂ ਕਰ ਰਹੇ, ਪਰ ਅਸੀਂ ਤਾਂ ਹਿਸਟੋਰੀਕਲ ਉਹ ਚੈਪਟਰ ਦਿਖਾ ਰਹੇ ਹਾਂ, ਆਈਨਾ ਦਿਖਾਣਾ ਜਿਹਨੂੰ ਕਹਿੰਦੇ ਨੇ, ਇਹਨਾਂ ਨੂੰ ਸ਼ੀਸ਼ਾ ਦਿਖਾ ਰਹੇ ਹਾਂ ਕਿ ਤੁਸੀਂ ਜਿਸ ਰਸਤੇ ਦੇ ਉੱਤੇ ਤੁਰੇ ਹੋਏ ਹੋ, ਇਹ ਗੱਲ ਕਦੇ ਉਹਨੇ ਇੰਦਰਾ ਗਾਂਧੀ ਨੂੰ ਲੈਟਰ ਲਿਖਿਆ ਸੀ, ਉਹਨੇ ਮਾਈਕਲ ਔਡਵਾਇਰ ਦੀ ਗ੍ਰੈਂਡ ਡਾਟਰ ਨੇ, ਜਿਹੜੇ ਮਾਈਕਲ ਡਵਾਇਰ ਨੂੰ 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਨੇ ਜਾ ਕੇ ਲੰਡਨ ਚ ਮਾਰਿਆ ਸੀ, ਉਹਦੇ ਚ ਇੰਡੀਆ ਹਾਲ ਚ ਜਿੱਥੇ ਕਿ ਉਹ ਲੈਕਚਰ ਕਰ ਰਿਹਾ ਸੀ। ਉਹਦੀ ਪੋਤੀ ਨੇ ਜਦੋਂ 1982-83 ਚ ਚੱਲ ਰਿਹਾ ਸੀ ਕਿ ਜੀ ਫੌਜੀ ਐਕਸ਼ਨ ਹੋਏਗਾ, ਜਦੋਂ ਦੂਜਾ ਉਹਨੇ ਇਹਨੂੰ ਚਿੱਠੀ ਲਿਖੀ ਸੀ ਕਿ ਇਵੇਂ ਦਾ ਕੰਮ ਨਾ ਕਰੀ, ਮੇਰੇ ਦਾਦੇ ਨੂੰ ਇਹਨਾਂ ਨੇ 21 ਸਾਲ ਬਾਅਦ ਆ ਕੇ ਇੰਗਲੈਂਡ 'ਚ ਨਹੀਂ ਸੀ ਛੱਡਿਆ, ਤੂੰ ਕਿਹੜੇ ਬਾਗ ਦੀ ਮੂਲੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਤੁਸੀਂ ਉਹਦਾ ਇੰਦਰਾ ਗਾਂਧੀ ਦਾ ਆਪਣਾ ਲਿਖਤ ਜਿਹੜਾ ਹੈ ਪੜ੍ਹੋ, ਉਹਦੀ ਆਟੋਬਾਇਓਗ੍ਰਾਫੀ, ਜਾਂ ਉਸ ਤੋਂ ਬਾਅਦ ਉਸ ਰਾਤ ਤੋਂ ਬਾਅਦ ਸੁੱਤੀ ਨਹੀਂ ਹੈ ਟੈਂਕ ਚਾੜ ਕੇ ਦਰਬਾਰ ਸਾਹਿਬ ਤੇ, ਉਹ ਇਹੀ ਕਹਿੰਦੀ ਰਹੀ ਕਿ ਮੈਨੂੰ ਨਾਈਟਮੇਅਰਸ ਆਉਂਦੇ ਨੇ ਔਰ ਮੈਂ ਉੱਠ ਕੇ ਬੈਠ ਜਾਂਦਾ, ਉਹ ਸਾਰੇ ਹੀ। ਔਰ ਉਹ ਅਖੀਰਲੀ ਸਪੀਚ ਵੀ ਕਹਿੰਦੀ ਹੈ, ਉਹ ਬਲੱਡ ਦੀ ਗੱਲ ਹੀ, ਉਹਨੂੰ ਨਜ਼ਰ ਆ ਰਿਹਾ ਕਿ ਵੀ ਗੋਲੀਆਂ ਆ ਰਹੀਆਂ 4 ਚਫੇਰੇ। ਸੋ ਮਤਲਬ ਇਹ ਹੈ ਵੀ ਇੱਕ ਤਾਂ ਵੈਸੇ ਵੀ ਜਿਹਨੂੰ ਇਹ ਕ੍ਰਿਸਚੀਅਨਿਟੀ ਵੀ ਕਹਿੰਦੀ ਹੈ, ਸਿਨ ਕਿਲਸ ਦਾ ਸਿਨਰ, ਜਿਹੜਾ ਪਾਪ ਕਰਦਾ ਹੈ, ਨੈਗੇਟਿਵਿਟੀ ਕਰਦਾ ਹੈ, ਗੁਨਾਹ ਕਰਦਾ ਹੈ, ਉਹਨੂੰ ਗੁਨਾਹ ਹੀ ਥੱਲੇ ਲਿਜਾਂਦੇ ਨੇ। ਪਰ ਇੱਥੇ ਜਿਹੜੀ ਕੌਮ ਹੈ, ਸਿੱਖ ਕੌਮ, ਉਹ ਇਹ ਜਾਣਦੀ ਵੀ ਹੈ ਕਿ ਭਾਈ ਇਹ ਅਸੀਂ ਫਿਰ ਜਿਹੜਾ ਕੋਈ ਵੀ ਇਸ ਕਿਸਮ ਦਾ ਇਨਸਾਨੀਅਤ ਦਾ ਗੁਨਾਹਗਾਰ ਹੈ, ਤੁਸੀਂ ਉਸ ਕਿਸਾਨ ਨੂੰ ਜਿਹੜਾ ਅੰਨਦਾਤਾ ਹੈ, ਉਹਨਾਂ ਨੇ ਕਿਹਾ, ਇੱਕ ਨੇ ਮੇਰਾ ਖਿਆਲ ਹੈ ਇੱਕ ਫਿਲਮੀ ਦੁਨੀਆ ਦੀ ਹਸਤੀ ਨਹੀਂ, ਉਹਨੇ ਕਿਹਾ ਜੀ ਜਿਹੜੀ ਗੱਲ ਕੋਈ ਚੱਲਦੀ ਹੈ ਇਹ ਬਾਈਕਾਟ, ਟਵਿੱਟਰ 'ਚ ਹੈਸ਼ਟੈਗ ਚਲਾ ਦਿੰਦੇ ਨੇ ਬਾਈਕਾਟ ਦੇ, ਕਹਿੰਦੇ ਹੁਣ ਤੁਸੀਂ ਜੇ ਕਿਸਾਨਾਂ ਦੀ ਵਿਰੋਧਤਾ ਕਰਨੀ ਹੈ ਤੇ ਹੈਸ਼ਟੈਗ ਚਲਾਓ ਬਾਈਕਾਟ ਫੂਡ। ਉਹਨੇ ਕਿਹਾ ਵੀ ਸਵੇਰੇ ਦੁਪਹਿਰੇ ਸ਼ਾਮ ਜਿਹੜੀ ਤੁਹਾਡੀ ਪਲੇਟ ਦੇ ਉੱਤੇ ਜਿਹੜਾ ਲਿਆ ਕੇ ਰੱਖਦਾ ਹੈ ਉਹਦਾ ਬਾਈਕਾਟ ਕਰੋ, ਫਿਰ ਤੁਹਾਡਾ ਜਿਹੜਾ ਉਹ ਨਜ਼ਰ ਆਏ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਹਕੂਮਤ ਦੀ ਲਾਈਨ ਉਸ ਕਨਫਰੰਟੇਸ਼ਨ ਵੱਲ ਜਾ ਰਹੀ ਹੈ। ਦੂਸਰੀਆਂ ਧਿਰਾਂ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਖੱਬੇ ਪੱਖੀ ਨੇ, ਔਰ ਕਿਉਂਕਿ ਹੁਣ ਅਸੀਂ ਇੱਕ ਪਾਸੇ ਜਦੋਂ ਅਸੀਂ ਫਰਾਈਡੇ ਵੀ ਡਿਸਕਸ ਕੀਤਾ, ਥਰਸਡੇ ਵੀ ਕੀਤਾ, ਸਾਡੇ ਦਰਸ਼ਕਾਂ ਨੇ ਸੈਗਮੈਂਟਸ ਨੂੰ ਪਸੰਦ ਕੀਤਾ ਕਿ ਭਾਈ ਅਸੀਂ ਪਹਿਲੀ ਜੰਗ ਦੀ ਪਹਿਲੀ ਲੜਾਈ ਜਿੱਤ ਲਈ, ਕਿਉਂਕਿ ਕਿਵੇਂ 9 ਬੈਰੀਅਰ ਤੋੜ ਕੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਗਏ। ਹੁਣ ਕਿਉਂਕਿ ਜੰਗ ਚੱਲ ਰਿਹਾ, ਹੁਣ ਸਭ ਤੋਂ ਜਿਹੜਾ ਨਾਜ਼ੁਕ ਦੌਰ ਹੈ ਉਹ ਹੁਣ ਹੈ ਦੋਨੋਂ ਪਾਸਿਓਂ। ਇੱਕ ਪਾਸੇ ਤਾਂ ਚਲੋ ਕਨਫਰੰਟੇਸ਼ਨ ਜੇ ਉਹਨਾਂ ਨੇ ਰਿਪਰੈਸ਼ਨ ਹੀ ਕਰ ਰਹੇ, ਉਹਦਾ ਸਾਨੂੰ ਪਤਾ ਹੈ ਵੀ ਕਿਵੇਂ ਫਿਰ ਉਹਨੂੰ ਇਹਨਾਂ ਨੇ ਆਪਣੀ ਕਬਰ ਖੋਦਣੀ ਹੈ, ਔਰ ਅਸੀਂ ਇਹਨਾਂ ਦੀ ਜਿਹੜੀ ਹੈ ਉਹ ਨਮਾਜ਼ੇ ਜਨਾਜ਼ਾ ਜ਼ਰੂਰ ਪੜਾਂਗੇ, ਉਹ ਫਿਰ ਸਾਨੂੰ ਪਤਾ ਹੈ ਵੀ ਦਫਨਾਣਾ ਕਿਵੇਂ ਹੈ ਇਹਨਾਂ ਨੂੰ। ਔਰ ਲੇਕਿਨ ਦੂਸਰਾ ਪੱਖ ਹੈ ਡਿਪਲੋਮੈਟਿਕ, ਟੇਬਲ ਟਾਕ ਜਿਹਨੂੰ ਕਹਿੰਦੇ ਨੇ। ਅਕਸਰ ਅਸੀਂ ਇਸ 'ਚ ਮਾਰ ਖਾਧੀ ਹੈ। ਜੇ ਸਾਡੇ ਅਸੀਂ ਕਮਜ਼ੋਰੀਆਂ ਦੀ ਗੱਲ ਕਰੀਏ ਕੌਮੀ ਤੌਰ ਤੇ, ਭੋਲੇ ਭਾੜੇ ਲੋਕ ਸਫਿਸਟੀਕੇਸ਼ਨ ਤੋਂ ਨਾਲੋਂ ਬਿਲੀਫ ਦੇ ਉੱਤੇ, ਟਰਸਟ ਦੇ ਉੱਤੇ, ਭਰੋਸੇ ਦੇ ਉੱਤੇ ਯਕੀਨ ਕਰਨ ਵਾਲੇ
ਜਿਸ ਗੱਲ ਨੇ 47 ਦੇ ਦੌਰ 'ਚ ਸਾਡੀ ਲੀਡਰਸ਼ਿਪ ਨੂੰ ਕਿਸ ਕੁਰਾਏ ਪਾਇਆ। ਸੋ ਇਸ ਪੱਖੋਂ ਵੀ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਉਹ ਵਿੱਚ ਵੜ ਕੇ ਇਸ ਨੂੰ ਜਿਹੜਾ ਉਹ ਸੈਬੋਟਾਜ ਕਰਨ, ਔਰ ਖਾਸ ਤੌਰ ਤੇ ਕਿਉਂਕਿ ਮਲਟੀਪਲ ਫੈਕਸ਼ਨਸ ਇਹ ਸਾਰੇ ਦੀ ਸਪੋਰਟ ਤੇ ਨੇ। ਉਹਨਾਂ 'ਚ ਇੱਕ ਲੈਫਟਿਸਟ ਗਰੁੱਪ ਹੈ ਜਿਹੜਾ ਕਿਸਾਨ ਜਥੇਬੰਦੀਆਂ, ਜ਼ਾਹਰ ਹੈ ਉਹਨਾਂ ਨੇ ਕੰਮ ਵੀ ਕੀਤਾ ਇਨੀਸ਼ੀਅਲੀ, ਲੇਕਿਨ ਉਹ ਵੀ ਡਿਸਟੈਂਸ ਕਰਨਾ ਚਾਹੁੰਦੇ ਨੇ ਕਿ ਵੀ ਇਹ ਕਿਤੇ ਇਹ ਨਾ ਹੋਏ ਜੀ ਸਾਡੇ ਹੱਥੋਂ ਨਿਕਲ ਜਾਏ ਸਾਰੀ। ਪਰ ਦੂਸਰੇ ਪਾਸੇ ਉਹ ਨੌਜਵਾਨੀ ਹੈ ਜਿਨ੍ਹਾਂ ਨੇ ਇਹ ਜਿਹੜੀ ਲੈਫਟਿਸਟ ਨੇ, ਇਹ ਤਾਂ ਪੰਜਾਬ ਹਰਿਆਣਾ ਬਾਰਡਰ ਤੇ ਕਹਿੰਦੇ ਸੀ ਇੱਥੇ ਬਹਿ ਜਾਓ ਧਰਨਾ ਦੇ ਦਿਓ। ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਹੁਣ ਜੇ ਦਿੱਲੀ ਦਾ ਅਰਦਾਸਾ ਸੋਧਿਆ ਜਾਵਾਂਗੇ। ਔਰ ਜਿਵੇਂ ਬਹੁਤ ਸਾਰਾ ਹੈ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਬੋਲੇ ਸੋ ਨਿਹਾਲ ਕੀ ਹੁੰਦਾ। ਉਹ ਕਹਿੰਦਾ ਜਦੋਂ ਇਹ ਬੋਲੇ ਸੋ ਨਿਹਾਲ ਕਰਕੇ ਆਉਂਦੇ ਨੇ, ਕਹਿੰਦੇ ਜਿਹੜੇ ਕਰੇਨਾਂ ਨਾਲ ਰੱਖੇ ਪੱਥਰ ਹੱਥਾਂ ਨਾਲ ਚੁੱਕ ਦਿੱਤੇ ਛੱਡ ਕੇ ਜਕਾਰੇ। ਸੋ ਇਹ ਉਹਨਾਂ ਕਾਮਰੇਡਾਂ ਦੀ ਸੋਚ ਦੇ ਵਿੱਚ ਵੀ ਨਹੀਂ ਸੀ, ਜਾਂ ਉਹਨਾਂ ਨੂੰ ਇਹ ਖਿਆਲ 'ਚ ਵੀ ਨਹੀਂ ਸੀ ਕਿ ਇੰਨੀਆਂ ਰੁਕਾਵਟਾਂ ਜਿਹੜੀਆਂ ਨੇ ਉਹ ਪਾਰ ਕਰਕੇ ਦਿੱਲੀ ਪਹੁੰਚ ਜਾਣਗੇ। ਹੁਣ ਜਦੋਂ ਪਹੁੰਚ ਗਏ ਉਹਨਾਂ ਨੂੰ ਲੱਗਦਾ ਵੀ ਇਹ ਲੀਡਰੀ ਸਾਡੇ ਹੱਥੋਂ ਹੀ ਨਾ ਨਿਕਲ ਜਾਏ। ਔਰ ਅਮਿਤ ਸ਼ਾਹ ਐਂਡ ਕੰਪਨੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਨੇ। ਉਹਨਾਂ ਦੇ ਨਾਲ ਫਿਰ ਦੂਸਰੇ ਵੀ ਆ ਗਏ ਜਿਹੜੇ ਲੈਫਟਿਸਟ ਮਰੇ ਪਏ ਨੇ ਕਿਤੇ ਨਾ ਕਿਤੇ ਬਿਹਾਈਂਡ, ਕਾਂਗਰਸੀ ਵੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਜੀ ਸਾਡੇ ਪੱਲੇ ਕੁਛ ਨਹੀਂ, ਉਹ ਵੀ ਉਹਨੂੰ ਹੁਣ ਉਹ ਵੀ ਸਪੋਕਸਮੈਨ ਬਣੇ ਹੋਏ ਨੇ। ਔਰ ਉਹ ਵੀ ਉਹਨੂੰ ਬਿਲਕੁਲ ਇੱਕ ਡਿਫਰੈਂਟ ਨਜ਼ਰੀਏ ਤੋਂ ਸਿਰਫ ਇੱਕ ਇਸ਼ੂ ਬਣਾ ਕੇ ਪੇਸ਼ ਕਰਨਾ ਚਾਹੁੰਦੇ ਨੇ। ਸੋ ਅਸੀਂ ਇਹ ਦੇਖ ਰਹੇ ਹਾਂ। ਔਰ ਜਿਹੜੇ ਇਸ ਸਾਰੇ ਦੇ ਚਿਹਰੇ ਨੇ ਜਿਨ੍ਹਾਂ ਦੇ ਵਿੱਚ ਦੀਪ ਸਿੱਧੂ ਅੱਜ ਕੱਲ੍ਹ ਇੱਕ ਆਵਾਜ਼ ਬਣ ਕੇ ਨੌਜਵਾਨਾਂ ਦੀ ਉੱਭਰਿਆ, ਉਹਨੂੰ ਬਰਖਾ ਦਾ ਤਾਂ ਇੰਟਰਵਿਊ ਕਰਦੀ ਹੈ ਸਿਰੇ ਦੀ ਫਿਰਕੂ ਪੰਤਾਣੀ, ਔਰ ਕਿਸ ਹੱਦ ਤੱਕ ਜਾ ਕੇ ਉਹ ਸੰਤ ਪਿੰਡਾਂ ਵਾਲਿਆਂ ਦਾ ਨਾਮ ਵਿੱਚ ਲਿਆਂਦੀ ਹੈ। ਫਿਰ ਐਕਸਪੈਕਟ ਕਰਦੀ ਹੈ ਕਿ ਉਹ ਕਹਿਣ ਜੀ ਕਿ ਉਹ ਦਹਿਸ਼ਤਗਰਦ ਸੀ। ਉਹ ਬਿਲਕੁਲ ਬੜੀ ਕੂਲ ਰਹਿ। ਔਰ ਉਹਦੇ ਵਿਚਲਾ ਜਿਹੜਾ ਸੋ ਕਾਲਡ ਪੱਤਰਕਾਰੀ ਦਾ ਨਾਟਕ ਹੈ ਉਹ ਜਗਜ਼ਾਰ ਹੋ ਜਾਂਦਾ ਹੈ ਵੀ ਇਸ ਹੱਦ ਤੱਕ ਫਿਰਕੂ। ਸੋ ਇੱਕ ਪਾਸੇ ਹਿੰਦੂਤਵੀ ਇਸ ਸਾਰੇ ਨੂੰ ਇਧਰ ਪੇਂਟ ਕਰਨ ਤੇ ਲੱਗੇ ਹੋਏ ਨੇ, ਇਹਦੇ ਨਾਲ ਖਾਲਿਸਤਾਨ ਜੋੜ ਦਿਓ, ਫਿਰ ਖਾਲਿਸਤਾਨ ਦੇ ਨਾਲ ਮੁਸਲਮਾਨ ਜੋੜ ਦਿਓ, ਫਿਰ ਪਾਕਿਸਤਾਨ ਜੋੜ ਦਿਓ, ਫਿਰ ISI ਜੋੜ ਦਿਓ। ਦੂਸਰੇ ਪਾਸੇ ਉਹ ਖੱਬੇ ਪੱਖੀ ਜਿਨ੍ਹਾਂ ਦਾ ਅੱਜ ਤੱਕ ਕੁਝ ਨਹੀਂ ਬਣਿਆ, ਆਪਣਾ ਜਿਹੜਾ ਉਹਨਾਂ ਦਾ ਸੋਵੀਅਤ ਯੂਨੀਅਨ ਮੂੰਹ ਪਰਨੇ ਡਿੱਗਿਆ 15 ਹਿੱਸਿਆਂ 'ਚ, ਔਰ ਜਿਨ੍ਹਾਂ ਨੂੰ ਸਿੱਖ ਲਫ਼ਜ਼ ਤੋਂ ਐਲਰਜੀ ਹੋ ਜਾਂਦੀ ਹੈ ਕਿਉਂਕਿ ਸਿੱਖ ਦੇ ਨਾਲ ਉਹਨਾਂ ਨੂੰ, ਸਿੱਖ ਦੀ ਤਾਂ ਸ਼ੁਰੂਆਤ ਇੱਕੋ ਓਂਕਾਰ ਤੋਂ ਹੁੰਦੀ ਹੈ ਕਿ ਇੱਕ ਰੱਬ ਹੈ ਜਿਹੜਾ, ਔਰ ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਸ। ਇਹਨਾਂ ਨੂੰ ਤਾਂ ਸਵਾਲੋ ਹੀ ਨਹੀਂ ਹੁੰਦੀ ਹੈ ਵਿਚਾਰਤਾ। ਪਰ ਇਹਦੇ ਬਾਵਜੂਦ ਜਿਹੜੀਆਂ ਸਾਡੀਆਂ ਧਿਰਾਂ ਨੇ, ਪੰਥਕ ਧਿਰਾਂ, ਉਹ ਸੰਜਮ ਤੋਂ ਕੰਮ ਲੈ ਰਹੀਆਂ। ਉਹ ਸਮਝਦੀਆਂ ਕਿ ਵੀ ਇਹ ਦੁਸ਼ਮਣ ਇਸ 'ਚ ਕਾਮਯਾਬ ਨਾ ਹੋਏ ਕਿ ਉਹ ਵੰਡੇ। ਲੇਕਿਨ ਅਲਟੀਮੇਟਲੀ ਇੱਕ ਗੱਲ ਜਿਹੜੀ ਮੈਂ ਸਮਝਦਾ ਹਾਂ ਵੀ ਬਹੁਤ ਸਾਰਿਆਂ ਦੇ ਅੱਜ ਜਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਧਾਈ ਮੈਸੇਜ ਵੀ ਸੀ। ਸੋ ਉਹਨਾਂ ਨੇ ਕਿਹਾ ਕਿ ਜੀ ਜਿੰਨੀ ਤੇਜ਼ੀ ਨਾਲ ਇਸ ਵੇਲੇ ਖਾਲਿਸਤਾਨ ਦੀ ਗੱਲ ਸਿੱਖ ਹਲਕਿਆਂ ਦੇ ਵਿੱਚ ਹੋ ਰਹੀ ਹੈ, ਵੀ ਉਹਨਾਂ ਦੇ ਮੂੰਹੋਂ ਵੀ ਅਸੀਂ ਸੁਣਿਆ ਜਿਹੜੇ ਹੁਣ ਤੱਕ ਕਹਿੰਦੇ ਸੀ ਨਹੀਂ 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 ਇਹਦੇ 'ਚ, ਉਹ ਕਹਿੰਦੇ ਨੇ ਜੀ ਛੋਟਾ ਹੋਏ ਵੱਡਾ ਹੋਏ ਕੁਛ ਹੋਏ, ਹੁਣ ਆਪਣਾ ਘਰ ਬਣਾਏ ਬਿਨਾ ਅਸੀਂ ਸਰਵਾਈਵ ਨਹੀਂ ਕਰਨਾ। ਜਿਵੇਂ ਮੈਂ ਕਿਹਾ ਕਿ ਵੀ ਇਹ ਤਾਂ ਸੁਸਾਈਡ ਕਰਨਗੇ ਹੀ। ਸਾਡੀ ਲੜਾਈ ਜਿਹੜੀ ਆ ਉਹ ਖੂਨੀ ਵੀ ਹੋ ਸਕਦੀ ਹੈ, ਲੰਬੀ ਵੀ ਹੋ ਸਕਦੀ ਹੈ, ਲੇਕਿਨ ਇਹ ਵਾਕਿਆ ਹੀ ਉਸ ਰਸਤੇ ਵੱਲ ਹੀ ਜਾ ਰਹੇ ਨੇ ਜਿਹੜਾ ਟਕਰਾਅ ਹੈ। ਅਦਰਵਾਈਜ਼ ਇਹਨਾਂ ਨੂੰ ਕੋਈ ਏਡਾ ਉਹ ਨਹੀਂ ਸੀ। ਅਲਾਦੀਨ ਦਾ ਚਿਰਾਗ ਜਿਹੜੇ 3 ਇਹਨਾਂ ਨੇ ਖੇਤੀ ਕਾਨੂੰਨ ਬਣਾਏ ਨੇ ਕਿ ਜਿਹਨੂੰ ਛੱਡ ਕੇ ਇਹਨਾਂ ਦਾ ਕੁਝ ਨੁਕਸਾਨ ਹੁੰਦਾ ਇਹਨਾਂ ਨੇ, ਪਰ ਜਿਹੜੇ ਇਹਨਾਂ ਨੂੰ ਡਰਾਈਵ ਕਰ ਰਹੇ ਨੇ ਅਡਾਨੀ ਅੰਬਾਨੀ, ਔਰ ਜਿਸ ਰਸਤੇ ਤੇ ਤੁਰੇ ਹੋਏ ਨੇ, ਔਰ ਜੇ ਰੱਬ ਹੀ ਇਹਨਾਂ ਦੀ ਡਿਸਟਰਕਸ਼ਨ ਚਾਹੁੰਦਾ ਹੈ ਤੇ ਡਿਸਟਰਕਸ਼ਨ ਵੀ ਇਹਨਾਂ ਦੇ ਆਪਣੇ ਹੱਥਾਂ 'ਚ ਹੋਈ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ, ਕਿ ਰੱਬ ਕਈ ਵਾਰ ਉਹ ਦੋਸ਼ ਆਪਣੇ ਸਿਰ ਨਹੀਂ ਲੈਂਦਾ, ਉਹ ਉਹਨਾਂ ਤੋਂ ਹੀ ਉਹ ਗਲਤੀਆਂ ਕਰਵਾਉਂਦਾ ਤੇ ਫਿਰ ਉਹ ਸਾਦਾ ਉਸ ਕਾਨੂੰਨ ਦੇ ਥੱਲੇ ਆ ਜਾਂਦੇ ਨੇ ਕਿ ਭਾਈ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ, ਕਿ ਤੁਸੀਂ ਜ਼ਹਿਰ ਬੀਜ ਕੇ ਜਿਹੜਾ ਉਹ ਅੰਮ੍ਰਿਤ ਨਹੀਂ ਮੰਗ ਸਕਦੇ। ਜਿਹਾ ਬੀਜਿਆ ਸੋ ਲਾਉਣਾ, ਕਰਮਾਂ ਜੋ ਤੁਸੀਂ ਬੀਜਿਆ ਉਹੀ ਵੱਢੋਗੇ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹਨਾਂ ਦੀ ਖੁਦਕੁਸ਼ੀ ਨੂੰ ਵੀ ਅਸੀਂ ਮੁਬਾਰਕ ਹੀ ਕਵਾਂਗੇ ਜੇ ਉਹਨਾਂ ਨੇ ਇਸ ਰਸਤੇ ਨੂੰ ਚੁਣਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀ ਸਿਚੁਏਸ਼ਨ ਹੋਰ ਵੀ ਕਲੀਅਰ ਹੁੰਦੀ ਜਾਵੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਔਰ TV 84 ਪਹਿਲੇ ਦਿਨ ਤੋਂ ਹੀ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਸਾਰੀ ਦੁਨੀਆ
ਪਰ ਦੇ ਵਿੱਚ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ। ਸੋ TV84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ ਔਰ TV84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਪੈਨੀ ਜਿਹੜੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਜਿਹੜਾ ਤੁਸੀਂ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਔਰ ਪੇਪਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।